ਛੇਕਣਾ ਛਕਾਉਣਾ ਇੰਨਾ ਸੌਖਾ ਕੰਮ ਨਹੀਂ ਜਿੰਨਾ ਆਹ ਧਾਮੀ ਸਾਹਿਬ ਉਹਨਾਂ ਨੇ ਸਮਝਿਆ ਹੋਇਆ। ਮੈਂ ਸੋਚਦਾ ਹੁੰਦਾ ਸੀ ਵੀ ਯਾਰ ਪੰਥ ਨੇ, ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਜਿਹੜੀ ਇਹ ਸੀਟ ਦਿੱਤੀ ਆ, ਚੰਗਾ ਸਤਿਕਾਰ ਖੱਟਣਗੇ, ਪਰ ਨਹੀਂ, ਕੁੱਤੇ ਖਾਣੀ ਕਰਾ ਕੇ ਹਟਣਗੇ, ਜਲੂਸ ਕਢਾ ਕੇ ਹਟਣਗੇ। ਤੇ ਮੱਕੜ ਦੀ ਤਾਂ ਫੇਰ ਮਾੜੀ ਮੋਟੀ ਸੀ, ਉਹਦੇ ਨਾਲੋਂ ਵੀ ਜ਼ਿਆਦਾ ਨਿੱਘਰ ਕੇ, ਜ਼ਿਆਦਾ ਗਰਕ ਕੇ ਇਹ ਦਿਖਾਓ। ਬਾਦਲ ਦਲ, ਬਾਦਲ ਪਰਿਵਾਰ, ਬਾਦਲ ਸਰਕਾਰ, ਸਾਰੇ ਅਕਾਲੀ ਇਹਨਾਂ ਨੇ ਰਲ ਮਿਲ ਕੇ ਡੇਰਾ ਸਰਸਾ ਨੂੰ ਉਹ ਗਲਤੀਆਂ ਕਰਵਾਉਣ ਲਈ ਉਕਸਾਇਆ, ਜਿਸ ਤੋਂ ਬਾਅਦ ਵਿੱਚ ਉਹਨਾਂ ਦੇ ਛੱਤਰ ਫੇਰ ਕੇ ਉਹਨਾਂ ਨੂੰ ਘੇਰ ਕੇ ਕਹਿਣਗੇ ਵੋਟਾਂ ਸਾਨੂੰ ਪਾਉਂਗੇ ਤਾਂ ਪੰਥ ਤੋਂ ਬਚਾ ਦਾਂਗੇ, ਨਹੀਂ ਤੁਹਾਡੇ ਨਾਲ ਔਕਾ ਹੋ ਜਾਊਗਾ। ਤਨਖਾਹ ਵਾਲੀ ਗੱਲ ਤਾਂ ਵੱਖਰੀ ਆ, ਪਰ ਜਿਹੜਾ ਇਹ ਲਿਖਿਆ ਗਿਆ ਕਿ ਇਹ ਲੀਡਰਸ਼ਿਪ ਸਿੱਖਾਂ ਦੀ ਰਾਜਸੀ ਅਗਵਾਈ ਦੇ ਯੋਗ ਨੇ, ਮਤਲਬ ਘਰੇ ਬੈਠੇ ਇਹਨਾਂ ਨੇ ਇੱਕ ਰਾਹ ਕੱਢਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਡਰਾਓ, ਕਰਤਾਰਕੁਸ਼ੀ ਕਰੋ ਤੇ ਉਹਨੂੰ ਕਹੋ ਵੀ ਤੂੰ ਨਾ ਬੋਲੀ, ਅਸੀਂ ਤੇਰੇ ਸਾਹਮਣੇ ਗਿਆਨੀ ਰਘਵੀਰ ਸਿੰਘ ਤੋਂ ਗੱਲਾਂ ਬਣਾ ਲੈਣੀਆਂ ਨੇ, ਉਹ ਜਿਹੜੇ ਫੈਸਲੇ ਤੁਸੀਂ ਕੀਤੇ ਹੋਏ ਨੇ ਸਭ ਪਿੱਛੇ ਅਸੀਂ ਕਰ ਦਿਆਂਗੇ। ਸੋਸ਼ਲ ਮੀਡੀਆ ਦੇ ਉੱਤੇ ਪੂਰਾ ਫੇਕ ਆਈਡੀਆਂ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਕਰਤਾਰਕੁਸ਼ੀ ਕਰਨ ਲਈ ਕਿਹਾ ਜਾ ਰਿਹਾ ਕਿ ਲਓ ਜੀ ਇਹ ਤਾਂ ਮਾੜਾ, ਇਹਦਾ ਕਰਤਾਰ ਮਾੜਾ, ਇਹਦਾ ਇਹ ਆ ਤੇ ਉਹ ਆ। ਇਹ ਜੇ ਸਾਖਸ਼ੀ ਤੌਰ ਦੇ ਉੱਤੇ ਉਹਦੇ ਉੱਤੇ ਇਸ ਤਰੀਕੇ ਦੀ ਕਰਤਾਰਕੁਸ਼ੀ ਕਰਕੇ ਡਰਾਉਣ ਧਮਕਾਉਣ ਦਾ ਕੰਮ ਆ, ਇਹ ਕਿਸੇ ਬਾਦਲ ਦਲ ਦੇ ਵਿਰੋਧੀ ਨੇ ਬਿਲਕੁਲ ਕਦੇ ਨਹੀਂ ਕੀਤਾ। ਇਹ ਕੀਤਾ ਕਿਹਨੇ ਆ ਫਿਰ? ਇਹ ਕਿਹਨਾਂ ਨੂੰ ਲੋੜ ਆ ਇਸ ਮੌਕੇ? ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਤਕਲੀਫ ਆ, ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਤਕਲੀਫ ਇਸ ਮੌਕੇ ਜਿਨ੍ਹਾਂ ਨੂੰ ਹੈ, ਉਹ ਕੋਈ ਗੱਲ ਲੁਕੀ ਛਿਪੀ ਨਹੀਂ। ਸੋ ਇਹ ਗੱਲ ਦੇ ਰਾਹੀਂ ਉਹ ਗਿਆਨੀ ਰਘਵੀਰ ਸਿੰਘ ਨੂੰ ਡਰਾ ਰਹੇ ਨੇ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦੋ, ਅਸੀਂ ਮੇਕ ਸ਼ੋਰ ਕਰਾਂਗੇ ਕਿ ਗਿਆਨੀ ਹਰਪ੍ਰੀਤ ਸਿੰਘ ਉੱਥੇ ਉੱਚੀ ਬੋਲਣਾ ਨਾ, ਤੁਸੀਂ ਚੁੱਪ ਕਰਕੇ ਸਾਡੀ ਮਰਜ਼ੀ ਦੇ ਫੈਸਲੇ ਕਰ ਦਿਓ। ਇਹ ਹੁਣ ਕਹਿੰਦੇ ਆ ਕਿ ਅਸੀਂ ਜਥੇਦਾਰਾਂ ਨੂੰ ਵੀ ਆਪਦੇ ਵਰਗਾ ਬਣਾਉਣਾ, ਕਿਉਂਕਿ ਉਹਨਾਂ ਦੇ ਪੱਲੇ ਰਹਿੰਦਾ ਕੁਝ ਨਹੀਂ। ਉਹ ਕਹਿੰਦੇ ਆ ਜੀ ਜਾਂ ਤਾਂ ਜਥੇਦਾਰਾਂ ਦਾ ਕੁਝ ਬਚ ਸਕਦਾ ਜਾਂ ਬਾਦਲ ਦਲ ਦਾ ਬਚ ਸਕਦਾ, ਅਸੀਂ ਬਾਦਲ ਦਲ ਬਚਾਉਣਾ। ਇਹਨਾਂ ਬਾਦਲ ਦਲੀਆਂ ਨੇ ਪੰਥ ਨੂੰ, ਕੌਮ ਨੂੰ ਧੋਖਾ ਦੇਣ ਦੇ ਵਿੱਚ ਕਦੇ ਕੋਈ ਕਸਰ ਛੱਡੀ ਨਹੀਂ ਤੇ ਹੁਣ ਫੇਰ ਉਸੇ ਰਾਹ ਤੁਰੇ ਹੋਏ। ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਬਸ ਆ ਤਨਖਾਹ ਭੁਗਤ ਕੇ ਸੁਰਖਰੂ ਹੋ ਕੇ ਸੰਗਤ 'ਚ ਵਿਚਰਨ ਜੋਗੇ ਹੋ ਜਾਵਾਂ, ਜਦੋਂ ਕਿ ਸੰਗਤ ਸੋਚ ਰਹੀ ਆ ਕਿ ਇਕਵਾਲੇ ਜੁਰਮ ਕਰਕੇ ਜਿਹੜੀਆਂ ਗੱਲਾਂ ਤੁਸੀਂ ਕਹਿ ਚੁੱਕੇ ਹੋ ਹੁਣ ਤੁਸੀਂ ਮੁੱਕਰ ਕੇ ਦਿਖਾਓ। ਖਾੜਕੂਆਂ ਨੇ ਪੂਰਾ ਜ਼ੋਰ ਲਾ ਕੇ, ਸਿੱਖ ਸੰਘਰਸ਼ ਨਾਲ ਸੰਬੰਧਿਤ ਸਿੱਖਾਂ ਨੇ ਪੂਰਾ ਜ਼ੋਰ ਲਾ ਕੇ ਇਹ ਗੱਲ ਰੋਕੀ ਰੱਖੀ ਕਿ ਸਾਡੀ ਲੜਾਈ ਦਿੱਲੀ ਨਾਲ ਆ, ਸਾਡਾ ਨਿਸ਼ਾਨਾ ਬਾਦਲ ਦਲ ਨਹੀਂ ਹੈ। ਪਰ ਬਾਦਲ ਪਰਿਵਾਰ ਨੇ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਜ਼ਾਲਮ ਤੇ ਬੁੱਚੜ ਪੁਲਸਿਆਂ ਨੂੰ ਖੁੱਲੀ ਛੁੱਟੀ ਦਿੱਤੀ ਕਿ ਮੇਰੇ ਬਿਹਾਫ ਤੇ ਤੁਸੀਂ ਇਹਨਾਂ ਸਿੱਖਾਂ ਦੇ ਉੱਤੇ ਜੋ ਜ਼ੁਲਮ ਕਰਨਾ ਕਰੋ। ਅੱਜ ਭਾਈ ਨਰੈਣ ਸਿੰਘ ਚੌੜੇ ਵਰਗਿਆਂ ਨੂੰ ਜਦੋਂ ਹੱਥ 'ਚ ਵੈਪਨ ਲੈ ਕੇ ਇਧਰ ਨੂੰ ਤੁਰਨਾ ਪਿਆ, ਉਹ ਮਾਹੌਲ ਸਿਰਜ ਦਿੱਤਾ। ਹੁਣ ਸੁਖਬੀਰ ਸਿੰਘ ਬਾਦਲ ਕਹਿੰਦਾ ਹਮ ਤੋਂ ਜੀ ਚੋਲਾ ਪਾ ਕੇ ਬੈਠੇ ਥੇ, ਹਮ ਤੋਂ ਬੜੇ ਬੀਬੇ ਹੈ। ਭਾਈ ਤੁਸੀਂ ਉਹ ਬੰਦੇ ਹੋ ਜਿਨ੍ਹਾਂ ਨੇ ਅੱਧਾ ਪੰਜਾਬ ਕੁੱਟ-ਕੁੱਟ ਕੇ ਸਜਾਇਆ ਪਿਆ। ਕਦੇ ਤੁਸੀਂ ਬਰਗਾੜੀ ਦੇ ਨਾਂ ਤੇ, ਕਦੇ ਬਾਈਬਲ ਦੇ ਨਾਂ ਤੇ, ਕਦੇ ਤੁਸੀਂ ਬੁੱਚੜਾਂ ਨੂੰ ਤੁਸੀਂ ਡਿਊਟੀਆਂ ਤੇ ਬਿਠਾਤਾ ਕਿ ਚਲੋ ਜੀ ਮਾਰੋ ਉਹਨਾਂ ਨੂੰ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਥੇਦਾਰ ਹਰਪ੍ਰੀਤ ਸਿੰਘ, ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ, ਬਹੁਤ ਸਾਰੇ ਨਾਂ ਇਹਨਾਂ ਦਿਨਾਂ 'ਚ ਚਰਚਾ 'ਚ ਨੇ। ਸਰਦਾਰ ਹਰਜਿੰਦਰ ਸਿੰਘ ਧਾਮੀ ਜਿਸ ਤਰੀਕੇ ਦੇ ਪਿਛੋਕੜ ਚੋਂ, ਜਿਸ ਤਰੀਕੇ ਦੇ ਪਰਿਵਾਰ ਚੋਂ ਆ, ਉਹਨੂੰ ਦੇਖ ਕੇ ਸਾਨੂੰ ਜਾਂ ਹੋਰ ਬਹੁਤ ਸਾਰੇ ਭੈਣ ਭਰਾਵਾਂ ਨੂੰ ਇਉਂ ਲੱਗਦਾ ਰਿਹਾ ਹੈ ਕਿ ਬਾਕੀ ਸਾਰਿਆਂ ਨੇ ਜਿਹੜੇ ਚੰਦ ਚਾੜੇ ਨੇ, ਜਿਸ ਤਰੀਕੇ ਨਾਲ ਪੰਜਾਬ ਨੂੰ, ਪੰਥ ਨੂੰ ਦੁਖੀ ਕੀਤਾ, ਵੀ ਸ਼ਾਇਦ ਇਹ ਉਹੋ ਜਿਹਾ ਕੁਛ ਨਾ ਕਰੇ। ਪਰ ਜਿਵੇਂ ਦਾ ਹਿਸਾਬ ਕਿਤਾਬ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਰਿਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹੈਸੀਅਤ ਵਿੱਚ, ਹੁਣ ਲੱਗਦਾ ਹੈ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਮੱਕੜ ਨੂੰ ਵੀ ਫੇਲ ਕਰਨਗੇ। ਬਾਦਲ ਪਰਿਵਾਰ ਦੀ ਚਾਪਲੂਸੀ ਕਰਨ ਦੇ ਵਿੱਚ ਜਿਹੜੇ ਮੀਲ ਪੱਥਰ ਧਾਮੀ ਸਾਹਿਬ ਗੱਡ ਰਹੇ ਨੇ, ਸਿਰੇ ਲਾਈ ਪਈ।
ਜਿਸ ਤਰੀਕੇ ਨਾਲ ਪੰਥ ਵਿੱਚੋਂ ਛੇਕਣ ਦਾ ਕੱਲ ਡਫਾਂਗ ਰਚਿਆ, ਜਿਵੇਂ ਅਲੀ ਬਾਬਾ ਤੇ 40 ਚੋਰ, ਉਹ ਕੰਮ ਕੱਲ ਨਾਲ ਬਿਠਾ ਕੇ ਆਪਦੇ ਲਾਣੇ ਬਾਣੇ ਨੂੰ ਇਹਨਾਂ ਨੇ ਕੀਤਾ। ਉਹਦੇ ਅੱਜ ਸਾਰੇ ਸਿੱਖ ਜਗਤ ਵਿੱਚ ਥੂ ਥੂ ਹੋ ਰਹੀ ਹੈ। ਪਰ ਸਾਰੇ ਜਾਣੇ ਇਸ ਗੱਲ ਨੂੰ ਸੁਣ ਕੇ, ਦੇਖ ਕੇ, ਸਮਝ ਕੇ ਹੈਰਾਨ ਪਰੇਸ਼ਾਨ ਜ਼ਰੂਰ ਨੇ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੇ ਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਮੁਕੱਦਮੇ ਲੜਦੇ ਰਹੇ ਨੇ, ਪੰਥ ਦਾ ਦਰਦ ਰੱਖਣ ਵਾਲਾ ਦਿਲ ਰੱਖਦੇ ਆ, ਤੇ ਅੱਜ ਕੀ ਹੋ ਗਿਆ? ਤਾਂ ਇੱਥੋਂ ਆਪਾਂ ਇਹ ਗੱਲ ਸਮਝੋ ਕਿ ਜਿਵੇਂ ਲੂਣ ਦੀ ਖੱਡ ਵਿੱਚ ਡਿੱਗਣ ਵਾਲੀ ਹਰ ਚੀਜ਼ ਲੂਣ ਬਣ ਜਾਂਦੀ ਹੈ, ਉਵੇਂ ਜਿਹੜਾ ਬਾਦਲ ਦਲ ਦੀ ਖੱਡ 'ਚ ਡਿੱਗ ਪਿਆ ਉਹਦਾ ਇਹੀ ਹਾਲ ਹੋਣਾ। ਹਰਜਿੰਦਰ ਸਿੰਘ ਧਾਮੀ ਦੀ ਗੱਲ ਨੂੰ ਸਮਝਣ ਲਈ ਤੁਸੀਂ ਆ ਜਿਹੜੇ ਵਿਰਸਾ ਸਿੰਘ ਬਲਟੋਹਾ ਜੀ, ਰਜਿੰਦਰ ਸਿੰਘ ਮਹਿਤਾ ਜੀ, ਅਮਰਜੀਤ ਸਿੰਘ ਚਾਵਲਾ ਜੀ ਤੇ ਹੋਰ ਜਿਹੜੇ ਫੈਡਰੇਸ਼ਨੀਏ, ਜਿਹੜੇ ਅੱਜ ਕੱਲ ਬਾਦਲ ਦਲ ਦੀ ਸ਼ਾਨ ਨੇ, ਜਿਹੜੇ ਕਿਸੇ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਸਾਥ ਸਹਿਯੋਗ ਦਿੰਦੇ ਰਹੇ, ਉਹਨਾਂ ਦੀ ਕਹਿੰਦੇ ਆ ਗੋਦ ਦਾ ਨਿੱਘ ਮਾਣਿਆ, ਇਹਨਾਂ ਵੱਲ ਨਜ਼ਰ ਮਾਰ ਕੇ ਜੇ ਦੇਖੋ ਤਾਂ ਇੱਕ ਗੱਲ ਚੇਤੇ ਆ ਰਹੀ ਆ ਕਿ ਸਿੱਖ ਸੰਘਰਸ਼ ਦੇ ਵਿੱਚ ਇੱਕ ਦੌਰ ਉਹ ਆਇਆ ਜਦੋਂ ਰਵਾਇਤੀ ਅਕਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਪੰਥਕ ਸੰਘਰਸ਼ ਦੇ ਉਲਟ ਖੜ ਗਈ, ਭਾਰਤ ਮਾਤਾ ਦੀ ਬੋਲੀ ਬੋਲਣ ਲੱਗੇ। ਇਹਨਾਂ ਨੂੰ ਲੱਗਦਾ ਸੀਗਾ ਵੀ ਖਾਲਿਸਤਾਨ ਤਾਂ ਬਣਨਾ ਨਹੀਂ ਤੇ ਆਪਾਂ ਇੰਡੀਆ ਨਾਲ ਰਾਜੀਨਾਮਾ ਕਰਕੇ ਵਿਚਾਲੇ ਜੇ ਕੋਈ ਸੱਤਾ ਸੁੱਤਾ ਮਾਰ ਲਈਏ। ਬਰਨਾਲਾ ਪਹਿਲਾਂ 1984 ਤੋਂ ਬਾਅਦ 85 ਚ ਚੰਦ ਚਾੜ ਚੁੱਕਿਆ ਸੀ, ਤੋਂ ਉਸੇ ਤਰੀਕੇ ਵਿੱਚ ਬਾਕੀ ਸਾਰੇ ਤੁਰੇ ਫਿਰਦੇ ਸੀਗੇ। ਤੇ ਇਸ ਮਾਹੌਲ ਦੇ ਵਿੱਚ ਸਿੱਖ ਜਵਾਨੀ ਉਸ ਮੌਕੇ ਜੁਝਾਰੂ ਲਹਿਰੇ ਸੋਚਦੀ ਸੀ ਕਿ ਜਾਂ ਤਾਂ ਭਾਈ ਸਾਡੇ ਨਾਲ ਆ ਜਾਓ, ਖਾਲਿਸਤਾਨ ਜਿੰਦਾਬਾਦ, ਜੇ ਨਹੀਂ ਤੁਸੀਂ ਇਹ ਭਾਰ ਚੱਕਣ ਜੋਗੇ ਆਰਾਮ ਨਾਲ ਪਾਸੇ ਹੋ ਕੇ ਬੈਠੋ, ਤੁਸੀਂ ਭਾਰਤੀ ਸਟੇਟ ਅਤੇ ਖਾਲਿਸਤਾਨ ਦੇ ਸੰਘਰਸ਼ ਦੇ ਵਿਚਾਲੇ ਐਵੇਂ ਡਿੱਕ ਡੋਲੇ ਜੇ ਨਾ ਖਾਂਦੇ ਫਿਰੋ। ਇਸ ਮਾਹੌਲ ਦੇ ਵਿੱਚ ਅੱਕ ਕੇ ਸਤੇ ਹੋਏ ਸਿੱਖਾਂ ਨੇ, ਜੁਝਾਰੂਆਂ ਨੇ ਫੈਸਲਾ ਕੀਤਾ ਵੀ ਇਹ ਬੁੱਢੀ ਠੇਰੀ ਲੀਡਰਸ਼ਿਪ ਆ ਜਿਹੜੀ, ਇਹਨੂੰ ਮਾੜਾ ਜਿਹਾ ਜਲਵਾ ਦਿਖਾਇਆ ਜਾਵੇ ਤਾਂ ਕਿ ਇਹਨਾਂ ਨੂੰ ਅਕਲ ਆਵੇ। ਸੋ ਉਹਨਾਂ ਸਮਿਆਂ ਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਲੁਧਿਆਣੇ ਵੱਲ ਆ ਰਹੇ ਸੀਗੇ, ਰਸਤੇ ਵਿੱਚ ਖੰਨੇ ਦੇ ਕੋਲੇ ਪਵਾਂ ਸ਼ਾਇਦ ਪਿੰਡ ਦਾ ਨਾਮ ਆ, ਉੱਥੇ ਇਹਨਾਂ ਤੇ ਜੁਝਾਰੂ ਨੌਜਵਾਨਾਂ ਨੇ ਹਮਲਾ ਕਰਤਾ। ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਸੀਗਾ ਸੈਦ ਹਰਜਿੰਦਰ ਸਿੰਘ ਰਾਜਲਾ ਉਹਦਾ ਨਾਮ ਸੀ, ਉਹ ਮੌਕੇ ਤੇ ਮਾਰਿਆ ਗਿਆ। ਗੋਲੀਆਂ ਦਾ ਮੀਂਹ ਭਰਾਤਾ, ਪਰ ਜਥੇਦਾਰ ਟੌਹੜਾ ਦੀ ਵਧੀ ਹੋਈ ਸੀ, ਉਹਨਾਂ ਨੂੰ ਚੱਕ ਕੇ ਉੱਥੇ ਮੋਹਣ ਦੇ ਔਸਵਾਲ ਹਸਪੀਟਲ ਲੈ ਆਏ। ਉੱਥੇ ਜੀ ਜਿੰਨੇ ਵੱਡੇ ਛੋਟੇ ਲੀਡਰ ਨੇ ਭਾਰਤ ਦੇ ਬੜੇ ਪਹੁੰਚੇ। ਬਾਦਲ ਉਹਨਾਂ ਨੇ ਤਾਂ ਆਉਣਾ ਹੀ ਸੀ, ਬਰਨਾਲੇ ਉਹਨਾਂ ਨੇ ਆਉਣਾ ਹੀ ਸੀ, ਹੋਰ ਵੀ ਜਿਹੜੇ ਭਾਰਤ ਦੇ ਲੀਡਰ ਨੇ ਉਹ ਆਏ। ਸਾਰਿਆਂ ਨੇ ਰਾਇ ਕੀਤੀ ਬਈ ਦੇਖੋ ਜੁਝਾਰੂ ਨੌਜਵਾਨ ਜਿਹੜੇ ਨੇ ਉਹ ਤਾਂ ਹੁਣ ਤਲੀ ਤੇ ਟਕਾਈ ਫਿਰਦੇ। ਤਾਂ ਟੌਹੜਾ ਸਾਹਿਬ ਨੇ ਆਖਿਆ ਕਿ ਮੈਨੂੰ ਇਸ ਹਮਲੇ ਦੇ ਨਾਲ ਸੰਬੰਧ ਮੈਂ ਕੋਈ ਗੱਲ ਨਹੀਂ ਕਰਨੀ, ਜਿਹੜਾ ਵੀ ਕੁਝ ਕਹਿਣਾ ਹੋਊਗਾ ਮੈਂ ਆਪਦੇ ਤੌਰ ਤੇ ਸੋਚ ਲੂੰਗਾ। ਇਹਦਾ ਉਹਨਾਂ ਨੇ ਪ੍ਰੈਕਟੀਕਲੀ ਇੱਕ ਜਵਾਬ ਦਿੱਤਾ ਵੀ ਇਸ ਤੋਂ ਬਾਅਦ ਵਿੱਚ ਅਕਾਲੀ ਲੀਡਰਸ਼ਿਪ ਭੋਗਾਂ ਤੇ ਜਾਣ ਲੱਗ ਗਈ, ਯਾਨੀ ਕਿ ਜਦੋਂ ਵੀ ਕਿਸੇ ਸਿੱਖ ਜੁਝਾਰੂ ਦਾ ਸ਼ਹੀਦੀ ਸਮਾਗਮ ਹੁੰਦਾ ਸੀ ਉੱਥੇ ਫਿਰ ਅਕਾਲੀ ਦਲ ਦੇ ਲੀਡਰ ਪਹੁੰਚਣ ਲੱਗ ਗਏ। ਦੂਜਾ, ਉਹਨਾਂ ਨੇ ਜਦੋਂ ਕਿਸੇ ਸਿੱਖ ਜੁਝਾਰੂ ਨੂੰ, ਨੌਜਵਾਨ ਨੂੰ ਪੁਲਿਸ ਫੜ ਲੈਂਦੀ ਸੀ, ਉਹਦੇ ਲਈ ਧਰਨੇ ਮੁਜ਼ਾਹਰੇ ਜਿਹੜੇ ਕਰਨੇ ਹੁੰਦੇ ਸੀ ਉੱਥੇ ਅਕਾਲੀ ਲੀਡਰਸ਼ਿਪ ਹਾਜ਼ਰੀ ਲਵਾਉਣ ਲੱਗ ਗਈ। ਤੀਜਾ ਇਹ ਬਈ ਹਰ ਮੌਕੇ ਹਰ ਗੱਲ 'ਚ ਉਹਨਾਂ ਨੇ ਕਹਿਣਾ ਬਈ ਸਾਡੇ ਹੱਥ ਬਸ ਕੁਛ ਨਹੀਂ, ਜੇ ਕੋਈ ਹੁਣ ਗੱਲ ਕਰਨੀ ਆ ਤਾਂ ਜਿਹੜੇ ਆਹ ਮੁੰਡੇ ਹਥਿਆਰ ਚੱਕੀ ਫਿਰਦੇ ਆ ਇਹਨਾਂ ਜੁਝਾਰੂ ਸਿੰਘਾਂ ਨਾਲ ਗੱਲ ਨਿਬੇੜੋ, ਸਟੇਟ ਨੂੰ ਇਹ ਕਹਿਣਾ ਸ਼ੁਰੂ ਕਰਤਾ। ਉਹਨਾਂ ਦਿਨਾਂ ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣੇ ਵਾਲਾ ਐਕਸ਼ਨ ਹੋਇਆ, ਉਹਦੇ ਪਰਿਵਾਰ ਦੇ ਉੱਤੇ ਜਿਸ ਤਰੀਕੇ ਨਾਲ ਕਹਿਰ ਵਾਪਰਿਆ, ਜਾਂ ਬਾਅਦ ਵਿੱਚ ਭਾਈ ਜਟਾਣੇ ਦਾ ਝੂਠਾ ਮੁਕਾਬਲਾ, ਮਾਫ ਕਰਨਾ, ਉੱਥੇ ਸਾਧੂਗੜ ਸਟੇਸ਼ਨ ਕੋਲੇ ਮੁਕਾਬਲਾ ਹੋ ਗਿਆ ਤੇ ਉੱਥੇ ਮੁਕਾਬਲੇ ਦੇ ਵਿੱਚ ਉਹ ਇੱਕ ਆਪਦੇ ਨਜ਼ਦੀਕੀ ਸਾਥੀ ਸਮੇਤ ਸ਼ਹੀਦ ਹੋ ਗਏ। ਉਹਨਾਂ ਦੀਆਂ ਡੈਡ ਬੋਡੀ, ਮ੍ਰਿਤਕ ਦੇਹਾਂ ਲੈਣ ਲਈ ਜੋ ਸੰਘਰਸ਼ ਜਥੇਦਾਰ ਟੌਹੜਾ ਨੇ ਜਾਂ ਹੋਰ ਅਕਾਲੀਆਂ ਨੇ ਲੜਿਆ ਸਭ ਨੂੰ ਪਤਾ।
ਕਹਿਣ ਤੋਂ ਭਾਵ ਇਹ ਆ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀਗੇ, ਉਹਨਾਂ ਦਾ ਨਾਲ ਦਾ ਬੰਦਾ ਵੀ ਮਾਰਿਆ ਗਿਆ। ਉਹਨਾਂ ਨੇ ਤਾਂ ਕਿਹਾ ਨਹੀਂ, ਜਿਵੇਂ ਹੋਣ ਵਾਲਾ ਹਰਜਿੰਦਰ ਸਿੰਘ ਧਾਮੀ ਪਿੱਟਣ ਲੱਗਿਆ ਹੋਇਆ ਵੀ ਹਾਏ ਅਕਾਲੀ ਦਲ ਦੇ ਪ੍ਰਧਾਨ ਤੇ ਹਮਲਾ ਹੋ ਗਿਆ ਤੇ ਛੇਤੀ ਕਰੋ ਜੀ ਇਹਨੂੰ ਪੰਥ ਨੂੰ ਛੇਕੋ। ਕਿਉਂ? ਇਹੀ ਫਰਕ ਵਾ ਪਿਛਲੀ ਤੇ ਅੱਜ ਦੀ ਅਕਾਲੀ ਲੀਡਰਸ਼ਿਪ ਦੇ ਵਿੱਚ। ਦੂਜਾ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ ਜਥੇਦਾਰ ਜਗਦੇਵ ਸਿੰਘ ਤਲਵੰਡੀ। ਉਹਨਾਂ ਉੱਤੇ ਜਗਰਾਉਂ ਹਲਕੇ ਦੇ ਵਿੱਚ ਰਾਏਕੋਟ ਇਲਾਕੇ 'ਚ ਜਦੋਂ ਖਾੜਕੂਆਂ ਨੇ ਐਕਸ਼ਨ ਕੀਤਾ ਤਾਂ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਸੀਗਾ ਜਗਰਾਉਂ ਹਲਕੇ ਤੋਂ, ਸ਼ਾਇਦ ਜਿੱਥੋਂ ਤੱਕ ਮੇਰਾ ਦਿਮਾਗ ਆ ਉਹ ਹਰਸਿੰਦਰ ਸਿੰਘ ਗਿੱਲ ਉਹਦਾ ਨਾਂ ਸੀ ਸ਼ਾਇਦ, ਉਹ ਉੱਥੇ ਜੀ ਮਾਰਿਆ ਗਿਆ। ਪਰ ਜਥੇਦਾਰ ਤਲਵੰਡੀ ਨੇ ਵੀ ਇਹੋ ਜਿਹੀ ਹੋਈ ਭਾਵਨਾ ਵਾਲੀ ਗੱਲ ਕੀਤੀ ਜਿਹੋ ਜੀ ਆਪਾਂ ਟੌਹੜਾ ਸਾਹਿਬ ਵਾਲੀ ਕੀਤੀ ਹੈ। ਇਵੇਂ ਹੀ ਜਥੇਦਾਰ ਕਿਰਪਾਲ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ। 1985 ਵਿੱਚ ਲੁਧਿਆਣੇ ਜ਼ਿਲ੍ਹੇ ਵਿੱਚ ਉਹਨਾਂ ਤੇ ਹਮਲਾ ਹੋਇਆ। ਫਿਰ ਮੱਲ ਸਿੰਘ ਘੁਮਾਣ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦਾ ਮੈਂਬਰ ਸੀ। ਇੱਕ ਸ਼੍ਰੋਮਣੀ ਕਮੇਟੀ ਦਾ ਸਕੱਤਰ ਬੜਾ ਸਤਿਕਾਰਤ ਸੀ ਭਾਨ ਸਿੰਘ, ਉਹਦਾ ਵੀ ਕਤਲ ਹੋਇਆ। ਇਵੇਂ ਹੀ ਸਿੰਘ ਸਾਹਿਬ ਸਿੰਘ ਉਹਨਾਂ ਤੇ, ਇੱਕ ਗਿਆਨੀ ਸੋਹਣ ਸਿੰਘ ਤੇ, ਬੜਿਆਂ ਤੇ ਹਮਲੇ ਹੋਏ, ਬੜਿਆਂ ਕਈ ਇਹਦੇ ਚ ਕਤਲ ਵੀ ਹੋਏ। ਸੋ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਉੱਤੇ ਪ੍ਰਧਾਨ ਸਮੇਤ ਖਾੜਕੂਆਂ ਨੇ ਹਮਲੇ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਆਗੂਆਂ ਉੱਤੇ ਹਮਲੇ ਕੀਤੇ। ਜਥੇਦਾਰ ਅਕਾਲ ਤਖਤ ਸਾਹਿਬ ਤੋਂ ਲੈ ਕੇ ਕਿਸੇ ਨੂੰ ਨਹੀਂ ਛੱਡਿਆ। ਇਹ ਆਪਦੀ ਥਾਂ ਤੇ ਆ ਗੱਲ ਕਿ ਉਹ ਹਮਲੇ ਠੀਕ ਸੀ, ਗਲਤ ਸੀ, ਖਾੜਕੂ ਸਹੀ ਸੀ, ਗੇ ਸਹੀ ਸੀ, ਉਹ ਰਮਾਇਣ ਨੂੰ ਛੱਡੋ। ਮੋਟੇ ਤੌਰ ਤੇ ਗੱਲ ਇਹ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਕਿਸੇ ਨੇ ਕਾਹਤੋਂ ਨਹੀਂ ਕਿਹਾ ਵੀ ਅਕਾਲ ਤਖਤ ਦੇ ਜਥੇਦਾਰ ਨੂੰ ਗੋਲੀਆਂ ਮਾਰਦੇ ਫਿਰਦੇ ਆ, ਛੇਕੋ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਗੋਲੀ ਮਾਰਦੀ, ਛੇਕੋ ਇਹਨਾਂ ਨੂੰ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਗੋਲੀ ਮਾਰੀ ਆ, ਛੇਕੋ ਇਹਨਾਂ ਨੂੰ। ਸ਼੍ਰੋਮਣੀ ਕਮੇਟੀ ਮੈਂਬਰ ਮਾਰਤੇ, ਅਕਾਲੀ ਲੀਡਰ ਮਾਰਤਾ, ਛੇਕੋ ਇਹਨਾਂ ਨੂੰ। ਕਿਉਂ ਬਈ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹਦੇ ਪਿੱਛੇ ਕਹਾਣੀ ਇੰਨੀ ਸੌਖੀ ਨਹੀਂ ਹੈਗੀ। ਛੇਕਣਾ ਛਕਾਉਣਾ ਇੰਨਾ ਸੌਖਾ ਕੰਮ ਨਹੀਂ ਜਿੰਨਾ ਧਾਮੀ ਸਾਹਿਬ ਉਹਨਾਂ ਨੇ ਸਮਝਿਆ ਹੋਇਆ। ਹੁਣ ਅੱਜ ਦੇ ਹਿਸਾਬ ਕਿਤਾਬ 'ਚ ਜਦੋਂ ਦੇਖਦੇ ਆ ਵੀ ਆਹ ਸਾਰਾ ਜਿਹੜਾ ਲਾਣਾ, ਜਿਹੜਾ ਕਹਿੰਦੇ ਅਸੀਂ ਸੰਤ ਭਿੰਡਰਾਂ ਵਾਲਿਆਂ ਦੀ ਗੋਦ ਦਾ ਨਿੱਘ ਮਾਣਿਆ ਸਮੇਤ ਸਰਦਾਰ ਹਰਜਿੰਦਰ ਸਿੰਘ ਧਾਮੀ ਇਹ ਦਾਅਵਾ ਕਰਦੇ ਆ ਕਿ ਅਸੀਂ ਸਿੱਖ ਸੰਘਰਸ਼ ਦੇ ਵਿੱਚ, ਉਹ ਸੰਘਰਸ਼ ਜਿਹੜੇ ਜੁਝਾਰੂ ਲੜਦੇ ਰਹੇ ਉਹਨਾਂ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ, ਫੈਡਰੇਸ਼ਨ ਵਾਲਿਆਂ ਨੇ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਹੋਰ ਕਈ ਫੈਡਰੇਸ਼ਨ ਆਗੂ ਬੈਠੇ ਆ, ਤੇ ਇਹਨਾਂ ਸਾਰਿਆਂ ਨੇ ਕਿਹਾ ਜਥੇਦਾਰ ਟੌਹੜਾ ਉੱਤੇ ਜਿਹੜਾ ਐਕਸ਼ਨ ਹੋਇਆ ਬਿਲਕੁਲ ਠੀਕ ਹੋਇਆ। ਤੇ ਅੱਜ ਉਹ ਕਹਿੰਦੇ ਆ ਕਿ ਬਾਦਲ ਸਾਹਿਬ ਤੇ ਹਮਲਾ ਹੋਇਆ ਗਲਤ ਹੋਇਆ। ਗੱਲ ਫਿਰ ਉਹੀ ਆ ਗਈ ਨਾ ਬਈ ਲੂਣ ਦੀ ਖੱਡ 'ਚ ਡਿੱਗ ਪਏ ਤੇ ਲੂਣ ਬਣ ਗਏ। ਜਿਹੜਾ ਵੀ ਬੰਦਾ ਪੰਥ ਨੂੰ, ਕੌਮ ਨੂੰ ਪਿਆਰ ਕਰਦਾ ਹੋਵੇ, ਜਿਹਦੇ ਅੰਦਰ ਲੋਹੜੇ ਦੀ ਕੌਮ ਪ੍ਰਸਤੀ ਹੋਵੇ, ਜਿਹੜਾ ਬੰਦਾ ਪੰਥ ਤੋਂ ਆਪਣਾ ਸਭ ਕੁਝ ਕੁਰਬਾਨ ਕਰਨ ਦਾ ਜਜ਼ਬਾ ਰੱਖਦਾ ਹੋਵੇ, ਜਦੋਂ ਉਹ ਬਾਦਲ ਸੈਨਾ 'ਚ ਭਰਤੀ ਹੋ ਗਿਆ ਫਿਰ ਉਹ ਜਿਵੇਂ ਕਹਿੰਦੇ ਆ ਵੀ ਖਤਮ ਹੋ ਜਾਂਦਾ। ਫਿਰ ਉਹ ਆਹ ਜਿਹੜੀਆਂ ਕਰਤੂਤਾਂ ਧਾਮੀ ਸਾਹਿਬ ਕਰਕੇ ਦਿਖਾ ਰਹੇ ਨੇ ਲੋਕਾਂ ਨੂੰ, ਇਹ ਮਤਲਬ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਪੰਥ ਨੇ, ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਜਿਹੜੀ ਇਹ ਸੀਟ ਦਿੱਤੀ ਆ, ਚੰਗਾ ਸਤਿਕਾਰ ਖੱਟਣਗੇ, ਪਰ ਨਹੀਂ, ਕੁੱਤੇ ਖਾਣੀ ਕਰਾ ਕੇ ਹਟਣਗੇ, ਜਲੂਸ ਕਢਾ ਕੇ ਹਟਣਗੇ। ਤੇ ਮੱਕੜ ਦੀ ਤਾਂ ਫੇਰ ਮਾੜੀ ਮੋਟੀ ਸੀ, ਉਹਦੇ ਨਾਲੋਂ ਵੀ ਜ਼ਿਆਦਾ ਨਿੱਘਰ ਕੇ, ਜ਼ਿਆਦਾ ਗਰਕ ਕੇ ਇਹ ਦਿਖਾਉਣਗੇ। ਦੂਜਾ ਬੰਦਾ, ਦੂਜੇ ਸ਼ਖਸ ਦੀ ਜਿਹੜੀ ਆਪਾਂ ਨਾਂ ਲਿਆ, ਉਹ ਹੈਗਾ ਗਿਆਨੀ ਹਰਪ੍ਰੀਤ ਸਿੰਘ। ਸਧਾਰਨ ਬੈਕਗਰਾਉਂਡ ਵਾਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੈ। ਉਹਨਾਂ ਨੂੰ ਜਦੋਂ ਕਾਰਜਕਾਰੀ ਜਥੇਦਾਰ ਲਾਇਆ ਗਿਆ, ਉਹ ਉਦੋਂ ਲਾਇਆ ਗਿਆ ਜਦੋਂ ਗਿਆਨੀ ਗੁਰਬਚਨ ਸਿੰਘ ਜਿਹੜਾ ਹੈ ਉਹਦਾ ਪੂਰੀ ਤਰ੍ਹਾਂ ਪੰਥ ਵਿੱਚ ਪੂਰਾ ਤਿਰਸਕਾਰ ਹੋਇਆ ਪਿਆ ਸੀ, ਕੋਈ ਉਹਨੂੰ ਪੁੱਛਦਾ ਨਹੀਂ ਸੀ। ਬਾਦਲ ਦਲ ਨੇ ਜਦੋਂ ਉਹਨੂੰ ਥੋਪੀ ਰੱਖਿਆ ਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾਇਆ ਤਾਂ ਲੋਕਾਂ ਨੇ ਕਿਹਾ ਵੀ ਬਾਦਲ ਦਲ ਦਾ ਥੋਪਿਆ ਹੋਇਆ ਕਾਰਜਕਾਰੀ ਜਥੇਦਾਰ। ਪਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਮੈਂ ਇਹਨੂੰ ਕਾਰਜਕਾਰੀ ਜਥੇਦਾਰ ਜ਼ਰੂਰ ਲਾਇਆ,
ਲੋਕ ਕਹਿੰਦੇ ਸੀ, ਸੰਗਤ ਕਹਿੰਦੀ ਸੀ ਵੀ ਇਹ ਤੋਂ ਪੁੱਠੇ ਸਿੱਧੇ ਕੰਮ ਕਰਾਉਣਗੇ। ਉਹ ਕਹਿੰਦਾ ਵੀ ਜੇ ਮੇਰੇ ਤੋਂ ਨਾ ਨਿਭ ਹੋਈ ਆ, ਨਾ ਨਿਭ ਸਕਿਆ ਮੈਂ ਪੰਥ ਨਾਲ, ਮੈਂ ਅਸਤੀਫਾ ਦੇ ਦੂੰ, ਪਰ ਮੇਰੇ ਤੋਂ ਕੋਈ ਆਸ ਨਾ ਰੱਖਿਓ ਕਿ ਮੈਂ ਕੋਈ ਗਲਤ ਕਰੂੰ। ਹੁਣ ਇਹਨਾਂ ਨੇ ਬਾਦਲ ਸੈਨਾ ਨੇ ਤਾਂ ਲਿਆਂਦਾ ਹੀ ਇਸ ਗੱਲ ਲਈ ਸੀ ਕਿ ਅਸੀਂ ਗਿਆਨੀ ਗੁਰਬਚਨ ਸਿੰਘ ਤੋਂ ਦਾ ਜਿਹੜਾ ਕੰਮ ਕਰਵਾਉਣਾ ਸੀ ਕਰਵਾ ਲਿਆ, ਹੁਣ ਤੂੰ ਸਾਨੂੰ ਕਲੀਨ ਚਿੱਟ ਲੈ ਕੇ ਦੇ, ਅਕਾਲ ਤਖਤ ਦੀ ਮੋਹਰ ਲੱਗ ਜੇ ਵੀ ਇਹ ਵਾਸ਼ਿੰਗ ਪਾਊਡਰ ਨਿਰਮਾ ਨਾਲ ਧੋਤੇ ਹੋਏ ਨੇ, दूध सी सफेदी आ चुकी आ, ते हुण ये बिल्कुल 100% ऐन बिल्कुल वधिया बंदे ने, अकाली ने जी, ये बिल्कुल ये तां जथेदार फूला सिंह च तां कोई कान कढ सकदे हो, इन्हां च तां कोई नुक्स ही नहीं, मतलब इदां दा सर्टिफिकेट इन्हां नूं जारी कर दे। इस काम दे विच जथेदार हरप्रीत सिंह इन्हां दे लोट ना आया। इन्हां ने जिस तरीके नाल उहनूं भोला पंछी समझिया सी, ਉਹ ਇਹਨਾਂ ਦੇ ਜਦੋਂ ਜਾਲ 'ਚ ਨਾ ਫਸਿਆ ਤਾਂ ਜਿਹੜੇ ਇਹਨਾਂ ਦੇ ਧੱਕੜ ਹੈਂਕੜਬਾਜ਼ ਬੰਦੇ ਆ, ਉਹ ਬਾਰ-ਬਾਰ ਉਹਨੂੰ ਜਦੋਂ ਕਹਿੰਦੇ ਰਹੇ, ਅਖੀਰ ਇਹ ਚਰਚਾ ਬਾਹਰ ਪਬਲਿਕ 'ਚ ਆਉਣੀ ਸੀ, ਉਹ ਆ ਗਈ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਤੁਸੀਂ ਆਪਦੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਸਿੱਧੇ ਹੋ ਕੇ ਆਪਦੇ ਗੁਨਾਹ ਲਿਖ ਕੇ ਦਿਓ। ਇਹ ਨਹੀਂ ਵੀ ਜਾਣੇ ਅਣਜਾਣੇ ਜੇ ਕੋਈ ਗੁਨਾਹ, ਸਿੱਧੀ ਗੱਲ ਸਪਸ਼ਟ ਕਿ ਫਲਾਣੇ ਫਲਾਣੇ ਮੈਂ ਗੁਨਾਹ ਕੀਤੇ ਨੇ, ਉਹਨਾਂ ਦੀ ਮਾਫੀ ਮੰਗਣ ਲਈ ਜਾਂ ਉਹਨਾਂ ਦੇ ਮਾਮਲੇ ਵਿੱਚ ਮੈਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਚਾਹੁੰਦਾ, ਮੇਰੀ ਤਨਖਾਹ ਲਾਈ ਜਾਵੇ ਜਾਂ ਜੋ ਵੀ ਹੈ। ਇਹ ਗੱਲ ਇਹਨਾਂ ਨੂੰ ਮਨਜ਼ੂਰ ਨਹੀਂ ਸੀ। ਸੋ ਜਿਹੜੇ ਧੱਕੜ ਤੇ ਹੈਂਕੜਬਾਜ਼ ਆ, ਉਹਨਾਂ ਨੇ ਲੀਡਰਾਂ ਨੇ ਵਾਹਵਾ ਕਮਲ ਜਿਹਾ ਕੁੱਟਿਆ, ਸਭ ਨੂੰ ਪਤਾ ਹੀ ਹੈ। ਅਖੀਰ ਜਦੋਂ ਉਹ ਨਹੀਂ ਝੱਲ ਸਕਿਆ, ਉਹਦਾ ਇਹਨਾਂ ਨੇ ਆਪਣੇ ਤਰੀਕੇ ਨਾਲ ਕਿਰਦਾਰ ਕੁਸ਼ੀ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਪੰਥ ਵਿੱਚ ਇਹ ਗੱਲ ਆ ਚੁੱਕੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਥੋਪਿਆ ਭਾਵੇਂ ਬਾਦਲਾਂ ਨੇ ਸੀ, ਪਰ ਹੁਣ ਉਹ ਬਾਦਲ ਕਹਿੰਦੇ ਉਸ ਤਰੀਕੇ ਦੇ ਚੱਕਰ ਵਿੱਚੋਂ ਬਾਹਰ ਅਖੀਰ ਉਸ ਸ਼ਖਸ ਨੇ ਇਹ ਅਸਤੀਫਾ ਦੇ ਕੇ ਆਪਦਾ ਖਹਿੜਾ ਛਡਾਇਆ ਕਿ ਨੀਤੋਂ ਜਿਹੜਾ ਤੁਸੀਂ ਭਾਲਦੇ ਹੋ ਉਹ ਤਾਂ ਨਹੀਂ ਹੁੰਦਾ। ਹੁਣ ਇਹਨਾਂ ਨੇ ਉਦੋਂ ਗਿਆਨੀ ਰਘਵੀਰ ਸਿੰਘ ਨੂੰ ਲੈ ਆਂਦਾ, ਇਹ ਸੋਚ ਕੇ ਲਿਆਂਦਾ ਕਿ ਗਿਆਨੀ ਰਘਵੀਰ ਸਿੰਘ ਕੰਮ ਦਾ ਸਾਬਤ ਹੋਊ, ਕਿਉਂਕਿ ਇਹ ਬੜਾ ਜ਼ਿਆਦਾ ਉਵੇਂ ਦਾ ਨਹੀਂ ਹੈਗਾ। ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਸਿਧਾਂਤ ਦੀ ਸਮਝ ਸੀ, ਇਹ ਸ਼ਾਇਦ ਕੰਮ ਆ ਜੇ। ਪਰ ਗਿਆਨੀ ਰਘਵੀਰ ਸਿੰਘ ਨੂੰ ਬੜੀ ਜਲਦੀ ਗਿਆਨੀ ਹਰਪ੍ਰੀਤ ਸਿੰਘ ਤੋਂ ਤੇ ਆਲੇ ਦੁਆਲੇ ਤੋਂ ਇਹ ਭਾਵ ਮਿਲ ਗਿਆ, ਸਮਝ ਲੱਗ ਗਈ ਕਿ ਜੇ ਮੈਂ ਗਿਆਨੀ ਗੁਰਬਚਨ ਸਿੰਘ ਵਾਲੀ ਕਰਵਾਉਣੀ ਆ ਤਾਂ ਵੀ ਮੇਰੇ ਹੱਥ ਵੱਸ ਆ, ਤੇ ਜੇ ਮੈਂ ਪੰਥ 'ਚ ਇੱਜ਼ਤ ਕੱਟਣੀ ਆ ਤਾਂ ਵੀ ਮੇਰੇ ਹੱਥ ਵੱਸ ਆ। तो ਗਿਆਨੀ ਰਘਵੀਰ ਸਿੰਘ ਨੇ ਜਦੋਂ ਇਹਨਾਂ ਨੂੰ ਰਾਹ ਨਹੀਂ ਦਿੱਤਾ, ਜਦੋਂ ਵਲਟੋਹੇ ਵਰਗੇ ਜਾਂ ਹੋਰ ਜਿਹੜੇ ਧੱਕੜ ਤੇ ਹਿੰਕੜਬਾਜ਼ ਨੇ ਜਦੋਂ ਉਹ ਧਮਕੀਆਂ ਤੱਕ ਉਤਰਿਆ, ਆਪਾਂ ਨੂੰ ਪਤਾ ਹੀ ਆ ਉਦੋਂ ਪਹਿਲਾਂ ਬੜਾ ਕੁਝ ਅੱਗੋਂ ਪਿੱਛੋਂ ਵੀ ਹੋਇਆ ਹੋਣਾ ਨਾ, ਉਹ ਤਾਂ ਆਪਣੇ ਸਾਹਮਣੇ ਆ ਗਈ ਗੱਲ ਵੀ ਉਹ ਗਿਆਨੀ ਰਘਵੀਰ ਸਿੰਘ ਨੇ ਜਦੋਂ ਗੱਲਾਂ ਸਾਰੀਆਂ ਸਾਹਮਣੇ ਲਿਆਂਦੀਆਂ, ਅਖੀਰ ਇਹ ਗੱਲ ਸਪਸ਼ਟ ਹੋ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਵਾਂਗੂ ਹੀ ਗਿਆਨੀ ਰਘਵੀਰ ਸਿੰਘ ਵੀ ਆਪਣੇ ਲੋਟ ਨਹੀਂ ਆਉਂਦੇ। ਤਾਂ ਇਸ ਮਾਹੌਲ ਦੇ ਵਿੱਚ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ੀ ਮੰਨ ਲਿਆ ਵੀ ਅਸੀਂ ਤਾਂ ਗਿਆਨੀ ਰਘਵੀਰ ਸਿੰਘ ਤੋਂ ਸਾਰਾ ਕੁਝ ਹੀ ਕਰਾ ਲੈਣਾ ਸੀਗਾ ਜੀ, ਐਡਾ ਤਾਂ ਉਹਨੂੰ ਧਮਕੀ ਧੁਮਕੀ ਮਾਰੀ ਸੀਗੀ, ਪਰ ਇਹ ਗਿਆਨੀ ਹਰਪ੍ਰੀਤ ਸਿੰਘ ਪਿੱਟਣੀਆਂ ਦਾ ਫੇਟ, ਇਹਨੂੰ ਕਰੀਏ ਸਿੱਧਾ। ਕੁੱਲ ਮਿਲਾ ਕੇ ਜਿਹੜਾ ਪਿਛਲੇ 15-20 ਦਿਨ ਡਰਾਮਾ ਚੱਲਿਆ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਦਾ, ਉਹਦੇ ਪਿੱਛੇ ਇਹੀ ਕਾਰਨ ਸੀ ਕਿ ਗਿਆਨੀ ਰਘਵੀਰ ਸਿੰਘ ਆਪੇ ਡਰ ਕੇ ਸਾਡੀ ਬੋਲੀ ਬੋਲੂ, ਪਰ ਗੱਲ ਫੇਰ ਨਹੀਂ ਬਣੀ। 2 ਦਸੰਬਰ ਨੂੰ ਉਹਨਾਂ ਨੇ ਜਿਹੜੇ ਉੱਥੇ ਗਲਤੀ ਪਹਿਲੋਂ ਤਾਂ ਮਨਾਉਣ ਮੌਕੇ ਫੱਟੇ ਚੱਕ ਤੇ ਕੱਲੀ ਗੱਲ ਨੰਗੀ ਕਰਤੀ, ਬੇਸ਼ੱਕ ਉੱਥੇ ਝੂਠ ਝਾਟ ਬੋਲ ਕੇ ਡੰਗ ਸਾਰ ਨੂੰ ਫਿਰਦੇ ਹੋਣਗੇ, ਪਰ ਹੁਣ ਤਾਂ ਸਾਰਾ ਕੁਝ ਹੋਰ ਵੀ ਜ਼ਿਆਦਾ ਨੰਗਾ ਹੋ ਗਿਆ। ਅੱਜ ਉਹ ਜਿਹੜਾ ਥਾਣੇਦਾਰ ਸ਼ਾਇਦ ਉਹਦਾ ਨਾਮ ਬੁੱਧ ਸਿੰਘ ਆ, ਜਿਹੜਾ ਪੁਲਿਸ ਮੁਲਾਜ਼ਮ ਸਲਾਵਤਪੁਰਾ ਕਾਂਡ ਤੋਂ ਬਾਅਦ ਉੱਥੇ ਗਿਆ ਸੀ ਡੇਰਾ ਸਰਸਾ ਦੇ ਵਿੱਚ, ਸਲਾਵਤਪੁਰਾ ਕਾਂਡ ਤੋਂ ਬਾਅਦ ਪੜਤਾਲ ਕਰਨ ਵਾਲੀ ਟੀਮ 'ਚ ਅੱਜ ਉਹਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ। ਬਰਿਆਮ ਸਿੰਘ ਖੱਪਿਆਂ ਵਾਲੀ ਦਾ ਭਤੀਜਾ ਜਗਮੀਤ ਸਿੰਘ ਖੱਪਿਆਂ ਵਾਲੀ ਇੱਕ ਚੈਨਲ ਚਲਾਉਂਦਾ, ਉਹਦੇ ਉੱਤੇ ਉਸ ਥਾਣੇਦਾਰ ਨੇ ਕਿਹਾ ਕਿ ਸਾਨੂੰ ਉਹਨਾਂ ਨੇ ਇਹ ਪੋਸ਼ਾਕ ਸਮੇਤ ਹੋਰ ਬੜਾ ਕੁਝ ਦਿੱਤਾ ਤੇ ਉਹਨੇ ਇਹ ਗੱਲ ਜ਼ਾਹਿਰ ਕੀਤੀ ਆ ਕਿ ਇਹ ਕਰੋਲ ਬਾਗ ਦਿੱਲੀ ਦੇ ਵਿੱਚ ਕੋਈ ਗੁਪਤਾ ਟੇਲਰਸ ਵਾਲੇ ਨੇ ਉਹਨਾਂ ਤੋਂ 8800 ਰੁਪਏ 'ਚ ਪ੍ਰੇਮ ਸਿੰਘ ਚੰਦੂਮਾਜਰਾ ਲੈ ਕੇ ਆਇਆ ਸੀ। ਇਹ ਗੱਲ ਅੱਜ ਥਾਣੇਦਾਰ ਬੁੱਧ ਸਿੰਘ ਜਿਹੜਾ ਪੁਲਿਸ ਮੁਲਾਜ਼ਮ ਆ ਉਹਨੇ ਦੱਸੀ ਆ ਵੀ ਸਲਾਵਤਪੁਰੇ ਡੇਰੇ ਵਾਲਿਆਂ ਨੂੰ ਇਹ ਗੱਲ ਸੀ ਕਿ ਪੋਸ਼ਾਕ ਤਾਂ ਅਕਾਲੀ ਲੀਡਰਾਂ ਨੇ ਚੰਦੂਮਾਜਰੇ ਨੇ ਸਾਨੂੰ ਇੱਥੇ ਉਪਰਦੀ ਕੀਤੀ ਆ ਤੇ ਇਹ ਅਸੀਂ ਵਰਤੀ ਹੈ। ਹੁਣ ਇਹਦਾ ਮਤਲਬ ਹੈਗਾ ਕਿ
ਗੱਲ ਇੰਨੀ ਸੌਖੀ ਨਹੀਂ ਹੈਗੀ। ਦੂਜਾ ਉਹਨੇ ਇਹ ਵੀ ਗੱਲ ਕਹੀ ਆ ਵੀ ਸਾਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਜਦੋਂ ਇਹ ਰੌਲਾ ਪੈ ਗਿਆ ਅਖਬਾਰਾਂ 'ਚ ਇਸ਼ਤਿਹਾਰ ਛਪਣ ਤੋਂ ਬਾਅਦ ਵੀ ਸਿੱਖ ਜਿਹੜੇ ਨੇ ਆਉਣਗੇ ਇੱਥੇ ਵਿਰੋਧ ਕਰਨ ਬਠਿੰਡੇ 'ਚ, ਤਾਂ ਸਾਨੂੰ ਅਸੀਂ ਕਹਿੰਦਾ ਅਫਸਰਾਂ ਨੂੰ ਪੁੱਛਦੇ ਸੀ ਵੀ ਆਪਣੇ ਸਾਹਮਣੇ ਬਠਿੰਡੇ ਦੇ ਵਿੱਚ ਸਰਸੇ ਵਾਲੇ ਕਿਵੇਂ ਡਾਂਗਾ ਸੋਟੇ ਚੱਕੀ ਫਿਰਦੇ ਆ, ਕੱਲ ਨੂੰ ਇੱਥੇ ਸਿੱਖਾਂ ਦੇ ਉੱਤੇ ਜ਼ੁਲਮ ਕਰਨਗੇ। ਤਾਂ ਅਫਸਰ ਕਹਿੰਦੇ ਸੀਗੇ ਉੱਪਰੋਂ ਹਦਾਇਤ ਆ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ। ਉਹ ਹਦਾਇਤ ਫਿਰ ਕਿਹਦੀ ਸੀ? ਤੀਜੀ ਗੱਲ ਉਹਨੇ ਇਹ ਕਹੀ ਆ ਕਿ ਜਦੋਂ 1 ਜੂਨ 2015 ਨੂੰ ਸਰੂਪ ਚੋਰੀ ਹੋ ਗਿਆ ਬੁਰਜ ਜਵਾਹਰ ਕੇ ਤੋਂ, ਤਾਂ ਉਸ ਮੌਕੇ ਪੂਰੀ ਖੁੱਲੀ ਛੁੱਟੀ ਬਈ ਤੁਹਾਨੂੰ ਅਸੀਂ ਕੁਝ ਨਹੀਂ ਕਵਾਂਗੇ, ਪਰਚਾ ਦਰਜ ਨਹੀਂ ਕੀਤਾ। ਉਹ ਬਾਦਲ ਦਲ ਦਾ ਰਾਜ ਸੀ ਤੇ ਉਦੋਂ। ਸੋ ਇਹ ਗੱਲਾਂ ਬੜੀਆਂ ਲੰਮੀਆਂ ਚੌੜੀਆਂ ਨੇ ਜਿਹਦੇ ਵਿੱਚ ਬਾਦਲ ਦਲ, ਬਾਦਲ ਪਰਿਵਾਰ, ਬਾਦਲ ਸਰਕਾਰ, ਸਾਰੇ ਅਕਾਲੀ ਇਹਨਾਂ ਨੇ ਰਲ ਮਿਲ ਕੇ ਡੇਰਾ ਸਰਸਾ ਨੂੰ ਉਹ ਗਲਤੀਆਂ ਕਰਵਾਉਣ ਲਈ ਉਕਸਾਇਆ, ਜਿਹ ਤੋਂ ਬਾਅਦ ਵਿੱਚ ਉਹਨਾਂ ਦੇ ਛੱਤਰ ਫੇਰ ਕੇ ਉਹਨਾਂ ਨੂੰ ਘੇਰ ਕੇ ਕਹਿਣਗੇ ਵੋਟਾਂ ਸਾਨੂੰ ਪਾਉਂਗੇ ਤਾਂ ਪੰਥ ਤੋਂ ਬਚਾ ਦਾਂਗੇ, ਨਹੀਂ ਤੁਹਾਡੇ ਨਾਲ ਔਖਾ ਹੋ ਜਾਊਗਾ। ਸੋ ਕੁੱਲ ਮਿਲਾ ਕੇ ਪਤਾ ਨਹੀਂ ਕੀ ਸਿਆਸਤ ਵਾ ਇਹਨਾਂ ਦੀ, ਪਰ ਜਿਹੜਾ ਇਹ ਗੁਨਾਹ ਇਹਨਾਂ ਨੇ ਕੀਤਾ ਉਹਦੇ ਬਾਰੇ ਜੇ ਉਹ ਗੱਲਾਂ ਸੱਚ ਨੇ ਆ ਬਹੁਤ ਹਜੇ ਕੁਝ ਲੁਕਿਆ ਹੋਇਆ। ਆਪਾਂ ਤਾਂ ਸਮਝਦੇ ਸੀਗੇ ਵੀ ਜਿਹੜਾ ਕੁਝ ਉਦੋਂ 2 ਦਸੰਬਰ ਨੂੰ ਹੋਇਆ ਕਦੇ ਉਹਨਾਂ ਕੀ ਆ, ਬੜਾ ਕੁਝ ਹੋਰ ਵੀ ਆ ਜਿਹੜਾ ਲੋਕ ਦੱਸਦੇ ਨੇ। ਇਹ ਤਾਂ ਇੱਕ ਆਉਣ ਵਾਲੇ ਸਮੇਂ 'ਚ ਕੁਐਸਚਨਰ ਬਣੂਗਾ ਬਈ ਆ ਪਿਸ਼ਾਬ ਕੌਣ ਲਿਆਇਆ ਸੀ, ਬਰਗਾੜੀ ਗੋਲੀ ਕਿਹਨੇ ਚਲਾਈ, ਬੁਰਜ ਜਵਾਹਰ ਕੇ, ਇਹ ਸਾਰਾ ਕੁਝ। ਚਲੋ ਹੁਣ ਗੱਲ ਇਹ ਹੈ ਕਿ ਜਦੋਂ ਇੱਥੇ ਅਕਾਲ ਤਖਤ ਸਾਹਿਬ ਦੇ ਸਨਮੁਖ ਖੜੇ ਹੋ ਕੇ ਹਾਂ ਨਾ ਦੇ ਵਿੱਚ ਗੱਲਾਂ ਕਰਦੇ ਵਕਤ ਇਹ ਫਸੇ, ਉਦੋਂ ਬਾਅਦ ਵਿੱਚ ਆ ਗਿਆ ਉਤੋਂ ਫੈਸਲੇ 'ਚ ਚਲੋ ਤਨਖਾਹ ਵਾਲੀ ਗੱਲ ਤਾਂ ਵੱਖਰੀ ਆ, ਪਰ ਜਿਹੜਾ ਇਹ ਲਿਖਿਆ ਗਿਆ ਕਿ ਇਹ ਲੀਡਰਸ਼ਿਪ ਸਿੱਖਾਂ ਦੀ ਰਾਜਸੀ ਅਗਵਾਈ ਦੇ ਯੋਗ ਨੇ, ਮਤਲਬ ਘਰੇ ਬੈਠੋ, ਇਹ ਗੱਲ ਉਦੋਂ ਤਾਂ ਆਪਣੇ ਪੰਥ ਨੂੰ ਨਹੀਂ ਸੀ ਵਾਲੀ ਸਮਝ ਲੱਗੀ। ਹੁਣ ਜਿਹਨੂੰ ਸਮਝ ਆ ਉਹ ਸਾਰੇ ਕਹਿੰਦੇ ਨੇ ਵੀ ਇਹ ਤਾਂ ਇਹਨਾਂ ਲਈ ਕਸੂਤਾ ਕੰਮ ਹੋ ਗਿਆ। ਤੋ ਜੇਕਰ ਇਹ ਅੱਜ ਤੋਂ ਬਾਅਦ ਪੰਜਾਬ ਦੇ ਪਿੰਡਾਂ 'ਚ ਸੰਗਤ 'ਚ ਵਿਚਰਨ ਦੀ ਕੋਸ਼ਿਸ਼ ਕਰਨ ਤਾਂ ਲੋਕਾਂ ਕੋਲੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ, ਸੋ ਹਰ ਗੁਰਸਿੱਖ ਨੂੰ ਆਪਦੇ ਦਰਾਂ ਦੇ ਮੂਹਰੇ ਕੱਢ ਕੇ ਉਹ ਹੁਕਮਨਾਮੇ ਦੀ ਕਾਪੀ ਲਾ ਲੈਣੀ ਚਾਹੀਦੀ ਆ ਵੀ ਭਰਾਵੋ ਤੁਸੀਂ ਸਾਨੂੰ ਬਖਸ਼ੋ, ਤੁਸੀਂ ਤਾਂ ਮਾਨਤਾ ਪ੍ਰਾਪਤ ਪੰਥ ਦੋਖੀ ਹੋ ਨਾ, ਤੁਸੀਂ ਤਾਂ ਕੌਮ ਦੀਆਂ ਬੇੜੀਆਂ 'ਚ ਵੱਟੇ ਪਾ ਤੇ ਤੁਸੀਂ ਤਾਂ ਦਿਖਾਤਾ ਦੁਨੀਆ ਨੂੰ ਕਿ ਅਕਾਲੀ ਦਲ ਨੂੰ ਜਦੋਂ ਸੱਤਾ ਮਿਲੀ ਉਹਨਾਂ ਨੇ ਕਿਵੇਂ ਕੌਮ ਦੀਆਂ ਧੱਜੀਆਂ ਉਡਾਤੀਆਂ, ਮਰਿਆਦਾ ਦੀਆਂ ਕਿਵੇਂ ਕੌਮ ਨੂੰ ਜਲੀਲ ਕੀਤਾ। ਸੋ ਇਹ ਗੱਲ ਇਹਨਾਂ ਨੂੰ ਲੈ ਬੈਠੂਗੀ, ਇਹ ਗੱਲ ਸਭ ਨੂੰ ਪਤਾ। ਪਰ ਇਹਨਾਂ ਨੇ ਇੱਕ ਰਾਹ ਕੱਢਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਡਰਾਓ, ਕਰਤਾਰਕੁਸ਼ੀ ਕਰੋ ਤੇ ਉਹਨੂੰ ਕਹੋ ਵੀ ਤੂੰ ਨਾ ਬੋਲੀ, ਅਸੀਂ ਤੇਰੇ ਸਾਹਮਣੇ ਗਿਆਨੀ ਰਘਵੀਰ ਸਿੰਘ ਤੋਂ ਗੱਲਾਂ ਮਨਾ ਲੈਣੀਆਂ ਨੇ, ਉਹ ਜਿਹੜੇ ਫੈਸਲੇ ਤੁਸੀਂ ਕੀਤੇ ਹੋਏ ਨੇ ਸਭ ਪਿੱਛੇ ਅਸੀਂ ਕਰ ਦਿਆਂਗੇ। ਨਾ ਨਵੀਂ ਭਰਤੀ ਕਰਨ ਦੀ ਲੋੜ ਆ, ਨਾ ਨਵੇਂ ਡੈਲੀਗੇਟ ਬਣਾਉਣ ਦੀ ਲੋੜ ਆ, ਫਖਰੇ ਕੌਮ ਦੀ ਰੱਦ, ਤੇ ਚੁੱਪ ਕਰਕੇ ਇਹ ਜਿਹੜਾ ਫੈਸਲਾ ਹੋਇਆ ਵੀ ਇਹ ਨੈਤਿਕ ਤੌਰ ਤੇ ਉਦੋਂ ਤੁਸੀਂ ਕਹਿ ਲਿਆ ਠੀਕ ਆ ਅਸੀਂ ਬੱਚੇ ਵਿਰਸਾ ਬਲਟੋਹਾ ਲੈਣਾ, ਇਹ ਸਾਰੀ ਗੇਮ ਦੇ ਤਹਿਤ ਹੁਣ ਪਰਦੇ ਕੇ ਪਿੱਛੇ ਜਿਹੜੀ ਚੀਜ਼ ਚੱਲ ਰਹੀ ਆ ਉਹ ਇਹ ਆ ਕਿ ਗਿਆਨੀ ਰਘਵੀਰ ਸਿੰਘ ਨੂੰ ਮਜਬੂਰ ਕਰਕੇ ਉਹਨਾਂ ਫੈਸਲਿਆਂ ਤੋਂ ਮੁੜਵਾਉਣ ਦੀ, ਮੁਕਰਵਾਉਣ ਦੀ, ਪਿੱਛੇ ਕਰਨ ਦੀ ਕਵੈਦ ਤਹਿਤ ਪਹਿਲੀ ਗੱਲ ਤਾਂ ਮਨਵਾ ਲਈ ਨਾ ਜਿਹੜੀ ਆ ਕਹਿਤਾ ਵੀ 20 ਦਿਨ ਦੇ ਤੇ, ਮਤਲਬ 20 ਤਰੀਕ ਤੱਕ ਦਿਨ ਦੇ ਤੇ, ਨਹੀਂ ਤਾਂ ਤੀਜੇ ਦਿਨ ਤੱਕ ਉਹ ਹੁਕਮਨਾਮੇ ਦੇ ਹਿਸਾਬ ਨਾਲ ਸਾਰੇ ਅਸਤੀਫੇ ਪ੍ਰਵਾਨ ਕਰਕੇ ਅੱਗੇ ਗੱਲ ਤੁਰਨੀ ਸੀ। ਇਹ ਜਿਹੜਾ ਹੋਇਆ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਉਧਰ ਉਲਝਾ ਲਿਆ ਵੀ ਤੇਰੀ ਕਰਤਾਰਕੁਸ਼ੀ। ਅੱਜ ਇੱਕ ਵੀਡੀਓ ਘੁਮਾਈ ਗਈ ਆ, ਮੈਂ ਇਸ ਗੱਲੋਂ ਹੈਰਾਨ ਹਾਂ ਔਰ ਸਾਰੇ ਸਰੋਤੇ ਵੀ ਹੈਰਾਨ ਹੋਣਗੇ ਕਿ ਬਾਦਲ ਦਲ ਹਮੇਸ਼ਾ ਝੂਠ ਬੋਲਦਾ, ਗੱਡ ਕੇ ਬੋਲਦਾ ਵੀ ਅਸੀਂ ਤਾਂ ਜੀ ਤਾਕਤਾਂ ਦੇ ਜਥੇਦਾਰਾਂ ਨੂੰ, ਅਸੀਂ ਅਕਾਲ ਤਖਤ ਨੂੰ ਸਮਰਪਿਤ ਹਾਂ ਜੀ, ਅਸੀਂ ਤਾਂ ਜੀ ਕੌਮ ਨੂੰ ਸਮਰਪਿਤ ਹਾਂ। ਆ ਜਿਹੜੇ ਦੂਜੇ ਨੇ ਵੀ ਇਹ ਨਹੀਂ ਮੰਨਦੇ। ਮੈਨੂੰ ਅੱਜ ਤੱਕ ਕੋਈ ਖਾਲਸਾ ਪੰਥ ਵਿੱਚੋਂ ਜਥੇਬੰਦੀ, ਕੋਈ ਸ਼ਖਸੀਅਤ, ਕੋਈ ਨਾਮਵਰ ਆਗੂ ਨਹੀਂ ਮਿਲਿਆ ਜਿਹੜਾ ਬਾਦਲ ਦਲ ਦੇ ਥੋਪੇ ਹੋਏ ਜਥੇਦਾਰਾਂ ਦੀ ਕਰਤਾਰਕੁਸ਼ੀ ਕਰੇ, ਜਿਹੜਾ ਇਹਨਾਂ ਬਾਰੇ ਅੰਟ ਸ਼ੰਟ ਮਾੜਾ ਚੰਗਾ ਬੋਲੇ। ਅਸਹਿਮਤ ਹੋ ਸਕਦਾ ਵੀ ਅਸੀਂ ਜੀ ਬਾਦਲ ਦਲ ਦੇ ਥਾਪੇ ਹੋਏ ਜਥੇਦਾਰਾਂ ਨੂੰ ਨਹੀਂ ਮੰਨਦੇ, ਅਸੀਂ ਸਰਬੱਤ ਖਾਲਸਾ ਵਾਲੇ ਜਥੇਦਾਰਾਂ ਨੂੰ ਮੰਨਦੇ ਹਾਂ, ਪਰ ਆਹ ਕਹਿਣ ਵਾਲਾ ਤੁਹਾਨੂੰ ਕੋਈ ਨਹੀਂ ਮਿਲੂਗਾ ਜਿਹੜੀਆਂ ਕਰਤੂਤਾਂ ਬਾਦਲ ਸੈਨਾ ਕਰ ਰਹੀ ਆ ਪਿਛਲੇ ਹਫ਼ਤੇ ਤੋਂ। ਹੁਣ ਇਹਨਾਂ ਨੇ ਅਕਾਲੀ ਲੀਡਰਾਂ ਦੇ ਕਰਤੂਤਾਂ ਦਾ ਤੁਸੀਂ ਹਾਲ ਦੇਖ ਲਓ ਵੀ ਜਥੇਦਾਰ ਹਰਪ੍ਰੀਤ ਸਿੰਘ ਦਾ ਇੱਕ ਬਿਲਕੁਲ ਨਿੱਜੀ ਕੋਈ ਪਰਿਵਾਰਕ ਟਕਰਾਅ ਆ, ਕੋਈ ਮਾਹੌਲ ਦੇ ਵਿੱਚ ਘਰਾਂ ਦੇ ਵਿੱਚ 100 ਝਗੜੇ ਝਮੇਲੇ ਹੋ ਜਾਂਦੇ ਨੇ। ਆਮ ਤੌਰ ਦੇ ਉੱਤੇ ਜਦੋਂ ਕੋਈ ਮਸਲਾ ਬਣਦਾ ਹੈ ਉਦੋਂ ਰਿਸ਼ਤੇਦਾਰੀ ਦੇ ਵਿੱਚੋਂ ਜਿਹੜੇ ਬੰਦੇ ਦੀ ਮਾੜੀ ਮੋਟੀ ਗੱਲਬਾਤ ਹੁੰਦੀ ਆ ਬੰਦਾ ਉਹਨੂੰ ਅਪਰੋਚ ਕਰਦਾ। ਕਈ ਆਪਣੇ ਹੁੰਦੇ ਆ ਵੀ ਲੈ ਬਈ ਮਾਸੀ ਦਾ ਮੁੰਡਾ ਆਪਣੇ ਕੰਮ ਦਾ, ਉਹ ਫਲਾਣੇ ਕਾਂਗਰਸ ਚ ਆ ਜਾਂ ਅਕਾਲੀ ਦਲ ਚ ਆ ਜਾਂ ਜੀ ਉਹ ਪੰਥਕ ਤੌਰ ਤੇ ਤੁਰਦਾ ਫਿਰਦਾ, ਉਹਨੂੰ ਗੱਲ ਕਰੋ। ਇਸ ਤਰੀਕੇ ਦੇ ਨਾਲ
ਬੜੀ ਵਾਰ ਅਸੀਂ ਮੇਰਾ ਖੁਦ ਦਾ ਵਾਹ ਪੈਂਦਾ ਬੜੇ ਲੋਕਾਂ ਨਾਲ, ਉਹ ਕਹਿਣਗੇ ਵੀ ਘੁਮਾਣ ਜੀ ਹੁਣ ਤਾਂ ਸਾਨੂੰ ਸਾਡੀ ਰਿਸ਼ਤੇਦਾਰੀ ਚੋਂ ਪੁੱਛਦੇ ਨਹੀਂ ਕੋਈ, ਪਰ ਹੁਣ ਉਹਨਾਂ ਨੂੰ ਚੇਤਾ ਆ ਗਿਆ ਮੇਰਾ ਤੁਹਾਡੇ ਤੇ ਕਰਾ ਕੰਮ। ਇਸੇ ਤਰੀਕੇ ਨਾਲ ਜੇ ਗਿਆਨੀ ਹਰਪ੍ਰੀਤ ਸਿੰਘ ਦੀ ਰਿਸ਼ਤੇਦਾਰੀ ਚੋਂ ਕੋਈ ਮਸਲਾ ਸੀ ਬੀਤੇ ਸਮੇਂ ਦੇ ਵਿੱਚ, ਤਾਂ ਉਹਦੀ ਰਿਸ਼ਤੇਦਾਰੀ ਵਿੱਚੋਂ ਉਹਨਾਂ ਨੇ ਅਪਰੋਚ ਕਰ ਲਈ ਤੇ ਉਹਨੇ ਉਹਦੇ ਚ ਜੇ ਭੂਮਿਕਾ ਅਦਾ ਕੀਤੀ, ਤਾਂ ਅੱਜ ਅਕਾਲੀ ਦਲ ਦੀ, ਬਾਦਲ ਦਲ ਦੀ ਲੀਡਰਸ਼ਿਪ ਉਸ ਮਸਲੇ ਨੂੰ ਵਰਤ ਰਹੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਪੂਰਾ ਫੇਕ ਆਈਡੀਆਂ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਨ ਲਈ ਕਿਹਾ ਜਾ ਰਿਹਾ ਕਿ ਲਓ ਜੀ ਇਹ ਤਾਂ ਮਾੜਾ, ਇਹਦਾ ਕਿਰਦਾਰ ਮਾੜਾ, ਇਹਦਾ ਇਹ ਆ ਤੇ ਉਹ ਆ। ਇਹ ਜੇ ਸਾਖਸ਼ੀ ਤੌਰ ਦੇ ਉੱਤੇ ਉਹਦੇ ਉੱਤੇ ਇਸ ਤਰੀਕੇ ਦੀ ਕਿਰਦਾਰਕੁਸ਼ੀ ਕਰਕੇ ਡਰਾਉਣ ਧਮਕਾਉਣ ਦਾ ਕੰਮ ਆ, ਇਹ ਕਿਸੇ ਬਾਦਲ ਦਲ ਦੇ ਵਿਰੋਧੀ ਨੇ ਬਿਲਕੁਲ ਕਦੇ ਨਹੀਂ ਕੀਤਾ। ਇਹ ਕੀਤਾ ਕਿਹਨੇ ਆ ਫਿਰ? ਇਹ ਕਿਹਨਾਂ ਨੂੰ ਲੋੜ ਆ ਇਸ ਮੌਕੇ? ਜਿਨ੍ਹਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਤਕਲੀਫ ਆ, ਤਾਂ ਗਿਆਨੀ ਹਰਪ੍ਰੀਤ ਸਿੰਘ ਦੀ ਤਕਲੀਫ ਇਸ ਮੌਕੇ ਜਿਨ੍ਹਾਂ ਨੂੰ ਹੈ, ਉਹ ਕੋਈ ਗੱਲ ਲੁਕੀ ਛਿਪੀ ਨਹੀਂ। ਸੋ ਇਹ ਗੱਲ ਦੇ ਰਾਹੀਂ ਉਹ ਗਿਆਨੀ ਰਘਵੀਰ ਸਿੰਘ ਨੂੰ ਡਰਾ ਰਹੇ ਨੇ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦੋ, ਅਸੀਂ ਮੇਕ ਸ਼ੋਰ ਕਰਾਂਗੇ ਕਿ ਗਿਆਨੀ ਹਰਪ੍ਰੀਤ ਸਿੰਘ ਉੱਥੇ ਉੱਚੀ ਬੋਲਣਾ ਨਾ, ਤੁਸੀਂ ਚੁੱਪ ਕਰਕੇ ਸਾਡੀ ਮਰਜ਼ੀ ਦੇ ਫੈਸਲੇ ਕਰ ਦਿਓ। ਇਹ ਜਿਹੜੀ ਸਾਰੀ ਕਹਾਣੀ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਹੋਊਗੀ, ਇਹ ਸਾਫ਼ ਆ ਕਿ ਜਥੇਦਾਰਾਂ ਦੇ ਨਾਲ ਫਿਰ ਉਹੀ ਕੁਝ ਪੰਥ ਕਰੂਗਾ ਜੋ ਗਿਆਨੀ ਗੁਰਬਚਨ ਸਿੰਘ ਨਾਲ ਹੋਇਆ। ਸੋ ਜਿਵੇਂ ਕਹਿੰਦੇ ਆ ਵੀ ਲੂਣ ਦੀ ਖੱਡ 'ਚ, ਇਹ ਹੁਣ ਕਹਿੰਦੇ ਆ ਕਿ ਅਸੀਂ ਜਥੇਦਾਰਾਂ ਨੂੰ ਵੀ ਆਪਦੇ ਵਰਗਾ ਬਣਾਉਣਾ, ਕਿਉਂਕਿ ਉਹਨਾਂ ਦੇ ਪੱਲੇ ਰਹਿੰਦਾ ਕੁਝ ਨਹੀਂ। ਉਹ ਕਹਿੰਦੇ ਆ ਜੀ ਜਾਂ ਤਾਂ ਜਥੇਦਾਰਾਂ ਦਾ ਕੁਝ ਬਚ ਸਕਦਾ ਜਾਂ ਬਾਦਲ ਦਲ ਦਾ ਬਚ ਸਕਦਾ, ਅਸੀਂ ਬਾਦਲ ਦਲ ਬਚਾਉਣਾ। ਕੁੱਲ ਮਿਲਾ ਕੇ ਆਉਣ ਵਾਲੇ ਦਿਨ ਪੂਰੇ ਸੰਵੇਦਨਸ਼ੀਲ ਨੇ। ਕੋਈ ਨਾ ਕੋਈ ਵੱਡਾ ਪੁਆੜਾ ਜਿਹੜਾ ਹੈਗਾ ਕੌਮ ਨੂੰ ਇਹ ਪਾਉਣਗੇ, ਜਿਹੜੇ ਜਿਨ੍ਹਾਂ ਬਾਰੇ ਕਹਿੰਦੇ ਸੀਗੇ ਇਹ ਤਾਂ ਜੀ ਬੜੇ ਸੁਧਰ ਗਏ, ਹੁਣ ਇਹ ਪਾਸੇ ਹੋ ਜਾਣਗੇ, ਚੰਗੀ ਇੱਕ ਲੀਡਰਸ਼ਿਪ ਪੈਦਾ ਹੋਊਗੀ। ਇਹ ਸਾਰੀ ਗੱਲਬਾਤ ਦਾ ਆਉਣ ਵਾਲੇ ਦਿਨਾਂ 'ਚ ਆਪਣੇ ਸਾਰੇ ਚਾਨਣ ਹੋ ਜਾਣਾ। ਅੱਜ ਇੱਕ ਜਿਹੜਾ ਇਕੱਠ ਜਾਂ ਇੱਕ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਹੋਈ ਹੈ ਜਿਹੜਾ, ਉਹਦੀ ਮੈਂ ਜਿਹੜੀ ਆ ਰਿਪੋਰਟ ਉਹ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਅੱਗੇ ਗੱਲ ਕਰਦੇ ਹਾਂ। ਜਲੰਧਰ ਤੋਂ ਖਬਰ ਆ ਕਿ ਵੱਖ-ਵੱਖ ਪੰਥਕ ਜਥੇਬੰਦੀਆਂ ਨੇ ਜਲੰਧਰ ਪ੍ਰੈਸ ਕਲੱਬ 'ਚ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੁਝਾਰੂ ਭਾਈ ਨਰੈਣ ਸਿੰਘ ਚੌੜਾ ਨੂੰ ਨਹੀਂ, ਬਲਕਿ ਪੰਥ ਦੇ ਗਦਾਰ ਤੇ ਤਨਖਾਹੀਏ ਸੁਖਬੀਰ ਸਿੰਘ ਬਾਦਲ ਨੂੰ ਖਾਲਸਾ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ। ਪ੍ਰੈਸ ਕਾਨਫਰੰਸ ਵਿੱਚ ਆਵਾਜ਼ੇ ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ, ਭਾਈ ਨੋਬਲਜੀਤ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਨੀਲੀਆਂ ਫੌਜਾਂ ਦੇ ਭਾਈ ਹਰਜਿੰਦਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਕੋਸੇ, ਕੌਮੀ ਇਨਸਾਫ ਮੋਰਚਾ ਦੇ ਆਗੂ ਭਾਈ ਪਾਲ ਸਿੰਘ ਫਰਾਂਸ, ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਦੇ ਆਗੂ ਭਾਈ ਸੁਖਦੇਵ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਭਾਈ ਮਨਜੀਤ ਸਿੰਘ ਰੇਰੂ, ਸਿੱਖ ਸਦਭਾਵਨਾ ਦਲ ਤੋਂ ਗੁਰਬਚਨ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਤੋਂ ਭਾਈ ਬਲਦੇਵ ਸਿੰਘ, ਗੱਤਕਾ ਮਾਸਟਰ ਭਾਈ ਜਤਿੰਦਰਪਾਲ ਸਿੰਘ, ਐਡਵੋਕੇਟ ਪਰਵਿੰਦਰ ਸਿੰਘ ਬਿੱਜ, ਜਸਵੰਤ ਸਿੰਘ ਸੁਭਾਨਾ, ਪ੍ਰਤਾਪ ਸਿੰਘ ਨਿਹੰਗ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਚਾਪਲੂਸੀ ਅਤੇ ਪੰਥਕ ਸਿਧਾਂਤ ਦੀ ਅਵਗਿਆ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮੁਲਾਕਾਤ ਕਰਕੇ ਭਾਈ ਨਰੈਣ ਸਿੰਘ ਚੌੜਾ ਨੂੰ ਪੰਥੋਂ ਛੇਕਣ ਦੀ ਮੰਗ ਕਰ ਰਹੀ ਹੈ, ਇਹਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਦੋਸ਼ੀਆਂ ਦੀ ਪੁਸ਼ਤ ਪਨਾਹੀ, ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ, ਬਲਾਤਕਾਰੀ ਸਰਸੇ ਵਾਲੇ ਨੂੰ ਮਾਫੀ ਤੇ ਪੰਥ ਦੇ ਸਿਧਾਂਤਾਂ ਦਾ ਘਾਣ ਹੋਇਆ। ਉਦੋਂ ਸ਼੍ਰੋਮਣੀ ਕਮੇਟੀ ਕਿੱਥੇ ਸੁੱਤੀ ਪਈ ਸੀ? ਉਦੋਂ ਵੈਸੇ ਵਾਕਈ ਕਮਾਲ ਦੀ ਗੱਲ ਆ, ਉਦੋਂ ਜਦੋਂ ਬਰਗਾੜੀ ਕਾਂਡ ਵਾਪਰਿਆ ਉਦੋਂ ਸ਼੍ਰੋਮਣੀ ਕਮੇਟੀ ਨੇ ਆਹ 72 ਘੰਟੇ ਵਾਲੇ ਨੋਟਿਸ ਦੇ ਮੀਟਿੰਗ ਨਹੀਂ ਸੱਦੀ। ਕਦੇ ਨਹੀਂ, ਪੰਥ ਲਈ ਤਾਂ ਕਦੇ ਸੱਦਣਾ ਹੀ ਨਹੀਂ ਨਾ। ਬਾਦਲ ਨੂੰ ਵਿਪਤਾ ਪੈ ਗਈ, ਹੁਣ ਇਹਨਾਂ ਨੂੰ ਚੀਕਾਂ ਮਾਰ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਉਦੋਂ ਕਿਉਂ ਨਹੀਂ ਕੀਤੀ? ਉਹਨਾਂ ਕਿਹਾ ਕਿ ਪੰਥ ਵਿਰੁੱਧ ਭੁਗਤਣ ਕਾਰਨ ਪਹਿਲਾਂ ਵੀ ਕਈ ਵਾਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਤੇ ਹਮਲੇ ਹੋਏ, ਪਰ ਕਦੇ ਵੀ ਕਿਸੇ ਨੂੰ ਛੇਕਣ ਦੀ ਗੱਲ ਨਹੀਂ ਹੋਈ। ਪਰ ਹੁਣ ਗਲਤ ਪਿਰਤ ਤੇ ਜਥੇਦਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਵਾਲੇ ਭਾਈ ਨਰੈਣ ਸਿੰਘ ਚੌੜਾ ਨੂੰ ਤਾਂ ਪੰਥਕ ਯੋਧੇ ਦੇ ਖਿਤਾਬ ਨਾਲ ਸਨਮਾਨਿਆ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਿੱਖੀ ਅਤੇ ਸਿੱਖ ਸੰਘਰਸ਼ ਦੇ ਲੇਖੇ ਲਾ ਦਿੱਤੀ, ਜਿਹੜਾ ਕੱਟੀਆਂ ਤਸ਼ੱਦਦ ਝੱਲੇ ਤੇ ਸਾਹਿਤ ਰਚਿਆ ਤੇ ਬਜ਼ੁਰਗ ਉਮਰ ਵਿੱਚ ਵੀ ਪੰਥ ਦੋਖੀ ਸੁਖਬੀਰ ਸਿੰਘ ਬਾਦਲ ਨੂੰ ਉਹਦੇ ਗੁਨਾਹਾਂ ਦੀ ਬਣਦੀ ਸਜ਼ਾ ਦੇਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਜਦੋਂ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਗੁਨਾਹਗਾਰ ਨੂੰ ਬਣਦੀ ਸਜ਼ਾ ਨਾ ਦੇਣ ਤਾਂ ਇਨਸਾਫ ਲਈ ਖੁਦ ਨਿਤਰਨਾ ਪੈਂਦਾ ਹੈ। ਭਾਈ ਨਰੈਣ ਸਿੰਘ ਚੌੜੇ ਵੱਲੋਂ ਕੀਤੇ ਖੜਾਕੇ ਨੇ ਪੰਥ ਨੂੰ ਦੁਬਾਰਾ ਜਗਾ ਦਿੱਤਾ ਹੈ। ਬਾਦਲ ਦਲੀਆਂ ਨੇ ਜਥੇਦਾਰਾਂ ਉੱਤੇ ਦਬਾਅ ਪਾ ਕੇ ਪਹਿਲਾਂ ਵੀ ਕਈ
ਪੰਥ ਵਿਰੋਧੀ ਫੈਸਲੇ ਕਰਵਾਏ ਨੇ ਜੋ ਪੰਥ ਨੇ ਕਦੇ ਵੀ ਨਹੀਂ ਮੰਨੇ, ਤੇ ਜਥੇਦਾਰਾਂ ਦਾ ਪੰਥ ਵਿੱਚ ਭਾਰੀ ਵਿਰੋਧ ਹੋਇਆ। ਉਹਨਾਂ ਨੂੰ ਫੈਸਲੇ ਵਾਪਸ ਲੈਣੇ ਪਏ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਅਵਾਰਡ ਵਾਪਸ ਲੈਣਾ ਇਸ ਗੱਲ ਦਾ ਗਵਾਹ ਹੈ। ਪਰ ਜੇ ਹੁਣ ਵੀ ਜਥੇਦਾਰ ਬਾਦਲਾਂ ਦੇ ਆਕੇ ਲਾਕੇ ਭਾਈ ਨਰਾਇਣ ਸਿੰਘ ਚੌੜਾ ਨੂੰ 500 ਛੇਕਦੇ ਨੇ, ਤੇ ਜਥੇਦਾਰਾਂ ਦਾ ਹਾਲ ਵੀ ਜਥੇਦਾਰ ਅਰੂੜ ਸਿੰਘ ਤੇ ਗਿਆਨੀ ਗੁਰਚਰਨ ਸਿੰਘ ਵਾਲਾ ਹੋਵੇਗਾ, ਤੇ ਪੰਥ ਉਹਨਾਂ ਨੂੰ ਕਦੇ ਮਾਫ ਨਹੀਂ ਕਰੇਗਾ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜਿੰਨੇ ਵੱਡੇ ਗੁਨਾਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਬੂਲੇ ਨੇ, ਉਸ ਨੂੰ ਤਾਂ ਤੁਰੰਤ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਸੀ। ਪਰ ਜਥੇਦਾਰਾਂ ਨੇ ਤਨਖਾਹ ਲਾ ਕੇ ਉਹਨਾਂ ਨਾਲ ਨਰਮਾਈ ਵਰਤੀ, ਹਮਦਰਦੀ ਵਿਖਾਈ, ਜਿਸ ਨਾਲ ਪੰਥ ਦੀਆਂ ਭਾਵਨਾਵਾਂ ਨੂੰ ਸੰਤੁਸ਼ਟੀ ਨਹੀਂ ਮਿਲੀ। ਸੁਖਬੀਰ ਸਿੰਘ ਬਾਦਲ ਕੋਈ ਸੇਵਾਦਾਰ ਨਹੀਂ, ਉਹ ਪੰਥ ਦਾ ਮੁਜਰਮ ਅਤੇ ਗੁਨਾਹਗਾਰ ਹੈ। ਉਹਨਾਂ ਕਿਹਾ ਕਿ ਇਹ ਬੰਦੇ ਇਹ ਵੀ ਜਵਾਬ ਦੇਣ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਛੇਕਣ ਲਈ ਜਥੇਦਾਰ ਨੂੰ ਮੰਗ ਪੱਤਰ ਕਿਉਂ ਨਹੀਂ ਦਿੱਤਾ। ਪੰਥ ਨੂੰ ਇਸ ਸਾਰੀ ਗੱਲ ਦੀ ਸਮਝ ਹੈ, ਕਿਉਂਕਿ ਇਹ ਸਾਰੇ ਬੰਦੇ ਜਿਸ ਵੀ ਪਦਵੀ ਤੇ ਬੈਠੇ ਨੇ ਉਹ ਸੁਖਬੀਰ ਬਾਦਲ ਦੇ ਬਿਠਾਏ ਹੋਏ ਹਨ, ਜਿਸ ਕਰਕੇ ਇਹਨਾਂ ਨੂੰ ਸੁਖਬੀਰ ਬਾਦਲ ਤੇ ਗੋਲੀ ਚੱਲਣ ਦਾ ਜ਼ਿਆਦਾ ਦੁੱਖ ਲੱਗਾ ਕਿ ਇਹ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਤੁਰ ਪਏ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸਮੁੱਚੇ ਸਿੱਖ ਜਗਤ ਦੇ ਅੰਦਰ ਇਹ ਭਾਵਨਾ ਹੈ ਕਿ ਭਾਈ ਨਰਾਇਣ ਸਿੰਘ ਚੌੜਾ ਨੂੰ ਨਵਾਜਿਆ ਜਾਵੇ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ, ਕਿਉਂਕਿ ਭਾਈ ਨਰਾਇਣ ਸਿੰਘ ਚੌੜਾ ਤਾਂ ਹੁਣ ਅਜੇ ਪੁਲਿਸ ਹਿਰਾਸਤ ਵਿੱਚ ਜੇਲ੍ਹ ਯਾਤਰਾ ਤੇ ਰਹਿਣਗੇ, ਕੋਈ ਕਿਸੇ ਤਰੀਕੇ ਦਾ ਮਾਣ ਸਨਮਾਨ ਕੋਈ ਸਿੱਖ ਜਥੇਬੰਦੀਆਂ ਦੇਣ। ਜਦੋਂ ਇਹ ਛੇਕਣਗੇ, ਜੇ ਇਹ ਛੇਕਦੇ ਨੇ, ਤਾਂ ਸੁਭਾਵਿਕ ਆ ਕਿ ਪੰਜਾਬ ਦੇ ਹਰ ਪਿੰਡ 'ਚ, ਕੈਨੇਡਾ ਅਮਰੀਕਾ ਹਰ ਮੁਲਕ ਦੇ ਵਿੱਚ ਭਾਈ ਨਰਾਇਣ ਸਿੰਘ ਚੌੜਾ ਨੂੰ ਸਨਮਾਨ ਦੇਣ ਵਾਲੇ ਪ੍ਰੋਗਰਾਮ ਖਾਲਸਾ ਪੰਥ ਉਲੀਕੂਗਾ, ਜਿਹਦੇ ਨਾਲ ਇਹਨਾਂ ਦੀ ਹੋਰ ਵੀ ਜ਼ਿਆਦਾ ਦੁਰਗਤੀ ਆ ਜਿਹੜੀ ਉਹ ਹੋਏਗੀ। ਤੋਂ ਜਿਹੜਾ ਇਸ ਮੌਕੇ ਬਣਦਾ ਕੰਮ ਉਹ ਇਹੀ ਬਣਦਾ ਕਿ ਛੇਕੇ ਜਾਣ ਦੇ ਫੈਸਲੇ ਦੇ ਉੱਤੇ ਜਥੇਦਾਰ ਸਾਹਿਬ ਨੂੰ ਕੁਛ ਨਾ ਕਿਹਾ ਜਾਵੇ, ਨਾ ਗਿਆਨੀ ਰਘਵੀਰ ਸਿੰਘ ਨੂੰ, ਇਹਨਾਂ ਨੂੰ ਫ੍ਰੀ ਛੱਡ ਦਿਓ। ਪਰ ਖਾਲਸਾ ਪੰਥ ਸਿੱਖ ਜਥੇਬੰਦੀਆਂ ਆਪੋ ਆਪਣੇ ਤੌਰ ਤੇ ਐਲਾਨ ਜ਼ਰੂਰ ਕਰ ਦੇਣ ਕਿ ਜਿੱਦਣ ਵੀ ਇਹ ਛੇਕਣ ਦਾ ਐਲਾਨ ਕਰਨਗੇ, ਉਦੋਂ ਬਾਅਦ ਦੁਨੀਆ ਦੇ ਹਰ ਗੁਰਦੁਆਰੇ ਵਿੱਚ ਭਾਈ ਨਰਾਇਣ ਸਿੰਘ ਚੌੜਾ ਦੀ ਹੱਕ ਵਿੱਚ ਉਹਨੂੰ ਸਨਮਾਨ ਕਰਨ ਦੇ ਲਈ ਜਿਹੜੇ ਨੇ ਪ੍ਰੋਗਰਾਮ ਉਹ ਉਲੀਕੇ ਜਾਣਗੇ। ਸੋ ਇਹ ਜ਼ਰੂਰੀ ਇਸ ਕਰਕੇ ਆ ਕਿਉਂਕਿ ਇਹਨਾਂ ਬਾਦਲ ਦਲੀਆਂ ਨੇ ਪੰਥ ਨੂੰ, ਕੌਮ ਨੂੰ ਧੋਖਾ ਦੇਣ ਦੇ ਵਿੱਚ ਕਦੇ ਕੋਈ ਕਸਰ ਛੱਡੀ ਨਹੀਂ, ਤੇ ਹੁਣ ਫੇਰ ਉਸੇ ਰਾਹ ਤੁਰੇ ਹੋਏ ਨੇ। ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਬਸ ਆ ਤਨਖਾਹ ਭੁਗਤ ਕੇ ਸੁਰਖਰੂ ਹੋ ਕੇ ਸੰਗਤ 'ਚ ਵਿਚਰਨ ਜੋਗੇ ਹੋ ਜਾਵਾਂ, ਜਦੋਂ ਕਿ ਸੰਗਤ ਸੋਚ ਰਹੀ ਆ ਕਿ ਇਕਵਾਲੇ ਜੁਰਮ ਕਰਕੇ ਜਿਹੜੀਆਂ ਗੱਲਾਂ ਤੁਸੀਂ ਕਹਿ ਚੁੱਕੇ ਹੋ ਹੁਣ ਤੁਸੀਂ ਮੁੱਕਰ ਕੇ ਦਿਖਾਓ। ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਪੰਥ ਦੇ ਅੰਦਰ ਵਿਚਰਨ ਦੀ ਕੋਸ਼ਿਸ਼ ਕਰਨਗੇ ਤਾਂ ਲਾਜ਼ਮੀ ਆ ਕਿ ਟਕਰਾਅ ਹੋਵੇਗਾ, ਤੇ ਇਹ ਟਕਰਾਅ ਜਿਹੜਾ ਹੈ ਇਹ ਬਹੁਤ ਜ਼ਿਆਦਾ ਇੱਕ ਖਲਬਲੀ ਮਚਾਏਗਾ। ਇਹਦੇ ਨਾਲ ਕੌਮ ਦੇ ਅੰਦਰ ਖਾਨਾ ਜੰਗੀ ਜਿਹੜੀ ਆ ਉਹ ਜ਼ਰੂਰ ਬਣੇਗੀ। ਤੇ ਮੈਂ ਫੇਰ ਕਹਿੰਦਾ, ਜੇ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਦੀ ਪੂਛ ਬਣ ਜਾਂਦੇ ਫਿਰ ਉਹਨਾਂ ਦੇ ਖਿਲਾਫ ਇੱਕ ਪੋਸਟ ਨਹੀਂ ਸੀ ਪੈਣੀ, ਪਰ ਹੁਣ ਉਹਨਾਂ ਦੀ ਰੱਜ ਕੇ ਕਰਤਾਰਕੁਸ਼ੀ ਕੀਤੀ ਜਾ ਰਹੀ ਆ, ਸਿਰੇ ਦੀ ਨੀਚਤਾ ਦਿਖਾਈ ਜਾ ਰਹੀ ਆ। ਤੇ ਇਸ ਗੱਲ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਉਹਨਾਂ ਟਾਈਮ ਸਾਡਾ ਸਾਰਿਆਂ ਦਾ ਹੱਕ ਬਣਦਾ, ਚਾਹੇ ਉਹ ਗਿਆਨੀ ਰਘਵੀਰ ਸਿੰਘ ਆ। ਜਦੋਂ ਤੱਕ ਅਸੀਂ ਤਾਂ ਧਾਮੀ ਸਾਹਿਬ ਦੀ ਹੱਕ ਵਿੱਚ ਵੀ ਬੜੀਆਂ ਗੱਲਾਂ ਕਰਦੇ ਰਹੇ ਵੀ ਸ਼ਾਇਦ ਹੁਣ ਇਹਨਾਂ ਨੂੰ ਬਾਦਲ ਦਲੀਆਂ ਨੂੰ ਤੁਸੀਂ ਦੇਖੋ, ਕਹਿੰਦੇ ਜੀ FIR ਬੜੀ ਮਾੜੀ ਕਰਤੀ, ਇਹ ਜੀ ਅਪਰਾਧ ਦੇ ਪੂਰੇ ਜਾਂਚ ਕਰਤਾ, ਜਾਣੀ ਕਿ ਪੂਰੇ ਚੋਟੀ ਦੇ FIR ਦੇ ਬੜੇ ਮਾਹਿਰ ਬੜੇ ਫਿਰਦੇ ਆ, ਪੁੱਛਗਿੱਛ ਦੇ ਵੀ ਇਹ ਮਾਹਿਰ ਆ, ਕਹਿੰਦੇ ਜੀ ਐ ਨਹੀਂ ਐ ਪੁੱਛਗਿੱਛ ਕਰੋ। ਮੈਨੂੰ ਲੱਗਦਾ ਇਹਨਾਂ ਨੂੰ ਸਿਆਸਤ ਛੱਡ ਦੇਣੀ ਚਾਹੀਦੀ ਆ। ਜਿੰਨੇ ਬਾਦਲ ਦਲੀਏ ਨੇ ਪੁਲਿਸ 'ਚ ਭਰਤੀ ਹੋਵੋ, ਕਿਉਂਕਿ ਤੁਹਾਨੂੰ ਜ਼ਿਆਦਾ ਪਤਾ ਵੀ ਕਿਵੇਂ ਕਰੀਦਾ ਹੁੰਦਾ। ਤੋ ਇਹ ਜਿਹੜਾ ਭਾਈ ਨਰਾਇਣ ਸਿੰਘ ਚੌੜਾ ਹੈ, ਇਹਨੇ ਕਦੇ ਆ ਜਿਹੜਾ ਕੰਮ ਕੀਤਾ, ਇਹਦੇ ਵੱਲ ਦੇਖੋ, ਸਭ ਨੂੰ ਪਤਾ ਹੈ ਕਿ ਇਹਦਾ ਹੱਲ, ਇਹਦਾ ਐਂਡ ਕੀ ਹੋਊਗਾ। ਪਰ ਕਈ ਤਾਂ ਕਹਿੰਦੇ ਆ ਨਾ, ਜਿਵੇਂ ਉਹ ਕਹਿੰਦੇ ਆ ਸਤਿੰਦਰ ਸਰਤਾਜ ਦਾ ਗੀਤ ਆ, ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਸੱਚਾਈ ਜਿਹੜੀ ਆ ਉਹ ਇਹ ਹੈ ਕਿ ਕੋਈ ਵੀ ਸਿੱਖ ਧਰਤੀ ਤੇ ਇਹੋ ਜਿਹਾ ਨਹੀਂ ਸੀ ਜਿਹੜਾ ਬਾਦਲਾਂ ਦੇ ਖਿਲਾਫ ਹੋਵੇ, ਕੋਈ ਉਹਨਾਂ ਦੀ ਜਾਨ ਦਾ ਦੁਸ਼ਮਣ ਨਹੀਂ ਸੀ। ਪਰ ਡੀਪ ਸਟੇਟ, RSS, ਇਹ ਜਿਹੜੇ ਖਾੜਕੂ ਲਹਿਰ ਵੇਲੇ ਦੇ ਜ਼ਾਲਮ ਪੁਲਸੀਏ ਨੇ,
ਭਾਰਤੀ ਨਿਜ਼ਾਮ ਉਹਨਾਂ ਦੀ ਲੋੜ ਸੀ। ਖਾੜਕੂਆਂ ਨੇ ਪੂਰਾ ਜ਼ੋਰ ਲਾ ਕੇ, ਸਿੱਖ ਸੰਘਰਸ਼ ਨਾਲ ਸੰਬੰਧਿਤ ਸਿੱਖਾਂ ਨੇ ਪੂਰਾ ਜ਼ੋਰ ਲਾ ਕੇ ਇਹ ਗੱਲ ਰੋਕੀ ਰੱਖੀ ਕਿ ਸਾਡੀ ਲੜਾਈ ਦਿੱਲੀ ਨਾਲ ਆ, ਸਾਡਾ ਨਿਸ਼ਾਨਾ ਬਾਦਲ ਦਲ ਨਹੀਂ ਹੈ। ਪਰ ਬਾਦਲ ਪਰਿਵਾਰ ਨੇ, ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਜ਼ਾਲਮ ਤੇ ਬੁੱਚੜ ਪੁਲਸੀਆਂ ਨੂੰ ਖੁੱਲੀ ਛੁੱਟੀ ਦਿੱਤੀ ਕਿ ਮੇਰੇ ਬਿਹਾਫ ਤੇ ਤੁਸੀਂ ਇਹਨਾਂ ਸਿੱਖਾਂ ਦੇ ਉੱਤੇ ਜੋ ਜ਼ੁਲਮ ਕਰਨਾ ਕਰੋ। ਨਤੀਜਾ ਕੀ ਨਿਕਲਿਆ? ਅੱਜ ਭਾਈ ਨਰੈਣ ਸਿੰਘ ਚੌੜੇ ਵਰਗਿਆਂ ਨੂੰ ਜਦੋਂ ਹੱਥ 'ਚ ਵੈਪਨ ਲੈ ਕੇ ਇਧਰ ਨੂੰ ਤੁਰਨਾ ਪਿਆ, ਉਹ ਮਾਹੌਲ ਸਿਰਜ ਦਿੱਤਾ। ਹੁਣ ਸੁਖਬੀਰ ਸਿੰਘ ਬਾਦਲ ਕਹਿੰਦਾ ਹਮ ਤੋਂ ਜੀ ਚੋਲਾ ਪਾ ਕੇ ਬੈਠੇ ਥੇ, ਹਮ ਤੋਂ ਬੜੇ ਬੀਬੇ ਹੈ। ਭਾਈ ਤੁਸੀਂ ਉਹ ਬੰਦੇ ਹੋ ਜਿਨ੍ਹਾਂ ਨੇ ਅੱਧਾ ਪੰਜਾਬ ਕੁੱਟ-ਕੁੱਟ ਕੇ ਸਜਾਇਆ ਪਿਆ। ਕਦੇ ਤੁਸੀਂ ਬਰਗਾੜੀ ਦੇ ਨਾਂ ਤੇ, ਕਦੇ ਬਾਈਬਲ ਦੇ ਨਾਂ ਤੇ, ਕਦੇ ਤੁਸੀਂ ਬੁੱਚੜਾਂ ਨੂੰ ਤੁਸੀਂ ਡਿਊਟੀਆਂ ਤੇ ਬਿਠਾਤਾ ਕਿ ਚਲੋ ਜੀ ਮਾਰੋ ਉਹਨਾਂ ਨੂੰ। ਸੋ ਜਿਹੜਾ ਇਹ ਮਾਹੌਲ ਆ, ਇਹਦੇ ਵਿੱਚ ਭਾਈ ਨਰੈਣ ਸਿੰਘ ਚੌੜੇ ਦੇ ਰਾਹ ਤੇ ਹੋਰ ਕਿਸੇ ਨੂੰ ਨਾ ਤੁਰਨਾ ਪਵੇ, ਉਹਦੇ ਲਈ ਮੈਂ ਕੱਲ ਵੀ ਕਹੀ, ਕੱਲ ਅੱਜ ਫੇਰ ਕਹਿਣਾ ਕਿ ਗਾਲਾਂ ਗੂਲਾਂ ਨਾਲ ਹੀ ਸਾਰ ਲਓ, ਗੋਲੀ ਤੇ ਨਾ, ਕਿਉਂਕਿ ਕੌਮ ਦੁਖੀ ਬੜੀ ਆ। ਜਿਹੜਾ ਤੁਸੀਂ ਆ ਬਲੈਕਮੇਲ ਕਰਕੇ ਜਥੇਦਾਰ ਸਾਹਿਬਾਨ ਤੋਂ ਆਪਦੇ ਮਨਮਰਜ਼ੀ ਦੇ ਫੈਸਲੇ ਕਰਾਉਣ ਨੂੰ ਫਿਰਦੇ ਹੋ, ਇਹ ਗਿਆਨੀ ਰਘਵੀਰ ਸਿੰਘ ਵਰਗਿਆਂ ਨੂੰ ਚੰਗੀ ਤਰ੍ਹਾਂ ਪਤਾ ਵੀ ਪੰਥ ਦਾ ਰੋਹ ਬੜਾ। ਮੈਨੂੰ ਲੱਗਦਾ ਇਹ ਆ ਕਿ ਜਦੋਂ ਇਹ ਗਲਤ ਫੈਸਲਾ ਕਰਵਾਉਣ ਲੱਗਣਗੇ ਹੁਣ, ਉਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ, ਕਿਉਂਕਿ ਇਹ ਉਹਨੂੰ ਪਤਾ ਕਿ ਬਾਦਲਕਿਆਂ ਦਾ ਡਾਂਗਾ ਜਿਹੜਾ ਉਹ ਤਾਂ ਕੋਈ ਮੇਰਾ ਵਿਗਾੜੇ ਨਾ ਵਿਗਾੜੇ, ਪਰ ਪੰਥ ਜਿਹੜਾ ਹੈਗਾ ਉਹ ਨਹੀਂ ਬਖਸ਼ੇਗਾ। ਸੋ ਜਿਹੜੇ ਆਉਣ ਵਾਲੇ ਦਿਨ ਨੇ, ਉਦੋਂ ਕੌਮ ਦੇ ਵਿੱਚ ਇੱਕ ਨਵਾਂ ਜਿਹੜਾ ਮੋੜ ਆ ਉਹ ਫੇਰ ਦੇਖਣ ਨੂੰ ਮਿਲੂਗਾ। ਜਿਹੜੇ ਲੋਕ ਪਿਛਲੇ ਦਿਨਾਂ 'ਚ ਕਹਿੰਦੇ ਸੀ ਬੱਲੇ ਬੱਲੇ ਧੰਨ ਧੰਨ ਕਰਾਤੀ ਜੀ ਬਾਦਲਾਂ ਨੇ, ਉਹਨਾਂ ਸਾਰਿਆਂ ਦੇ ਸਾਹਮਣੇ ਸਭ ਕੁਝ ਹੋ ਜਾਣਾ। ਹਜੇ ਤਾਂ ਧਾਮੀ ਦੀ ਕਰਤੂਤ ਦੇਖੀ ਆ, ਹਜੇ ਆਪਾਂ ਹੋਰ ਬੜਾ ਕੁਝ ਦੇਖਾਂਗੇ। ਪਰ ਸਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅਹਿਸਾਸ ਆ ਕਿ ਇਤਿਹਾਸ ਵਿੱਚ ਇਹੀ ਲਿਖਿਆ ਜਾਊਗਾ ਕਿ ਪੰਥਕ ਤੇ ਸੱਚੀ ਸੁੱਚੀ ਭਾਵਨਾ ਵਾਲੇ ਜਿਹੜੇ ਸਿੱਖ ਸੀ, ਉਦੋਂ ਉਹ ਬਿਲਕੁਲ ਸਹੀ ਜ਼ਿੰਮੇਵਾਰੀ ਨਿਭਾ ਰਹੇ ਸੀ। ਇਸ ਮੌਕੇ ਟੀਵੀ ਚੈਨਲਾਂ ਦੇ ਉੱਤੇ ਬਹੁਤ ਸਾਰੇ ਸਾਊ ਬੀਬੇ ਜੇ ਆ ਕੇ ਮੱਤਾਂ ਦਿੰਦੇ ਨੇ ਕਿ ਜੀ ਆ ਗੋਲੀ ਵਾਲਾ ਕੰਮ ਬੜਾ ਮਾੜਾ, ਖਾਲਿਸਤਾਨੀ ਬੜੇ ਭੈੜੇ ਨੇ, ਪੰਥਕ ਸੋਚ ਵਾਲਿਆਂ ਨੂੰ ਐ ਨਹੀਂ ਐ ਚਾਹੀਦਾ। ਮਸਾਂ ਤਾਂ ਜੀ ਮਾਹੌਲ ਸ਼ਾਂਤ ਹੋ ਰਿਹਾ, ਬੜਾ ਜੀ ਪੰਜਾਬ 'ਚ ਵਿਕਾਸ ਹੋ ਰਿਹਾ। ਇਹ ਜਿਹੜੀਆਂ ਬਾਤਾਂ ਜੀਆਂ ਪਾਉਣ ਵਾਲੇ ਨੇ, ਇਹ ਜੇ ਇਹਨਾਂ ਦੇ ਹਿਸਾਬ ਨਾਲ ਪੰਥ ਚੱਲੇ ਤਾਂ ਇੰਦਰਾ ਗਾਂਧੀ ਨੂੰ ਸੋਧਾ ਲੱਗ ਸਕਦਾ ਸੀ। ਕੀ ਆਪਾਂ ਵੈਦਿਆ ਨੂੰ ਸੋਧਾ ਲਾ ਸਕਦੇ? ਕੀ ਬੇਅੰਤ ਸਿੰਘ ਉਡਾ ਸਕਦੇ? ਕੀ ਆਪਾਂ ਜ਼ਾਲਮ ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਦੇ ਸਕਦੇ ਜਿਨ੍ਹਾਂ ਨੂੰ ਸੋਧੇ ਲੱਗੇ ਨੇ? ਜਿਹੜੇ ਦੁਸ਼ਟਾਂ ਨੇ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਚਾਹੀਆਂ, ਉਹਨਾਂ ਦਾ ਜੋ ਘਾਣ ਸਿੱਖਾਂ ਨੇ ਫਿਰ ਕੀਤਾ ਰਿਐਕਸ਼ਨ ਦੇ ਵਿੱਚ, ਉਹ ਹੋ ਸਕਦਾ? ਆ ਜਿਹੜੇ ਭਨਿਆਰੇ ਵਾਲੇ ਵਰਗੇ ਜਾਂ ਹੋਰ ਜਿਹੜੇ ਆਸ਼ੂਤੋਸ਼ ਵਰਗੇ ਜਾਂ ਉੱਥੇ ਵਾਲਾ ਸਰਸੇ ਵਾਲਾ, ਇਹ ਜਿਹੜੀਆਂ ਜਿਸ ਤਰੀਕੇ ਨਾਲ 24 ਘੰਟੇ ਜਾਨ ਸੂਲੀ ਤੇ ਟੰਗੀ ਰਹਿੰਦੀ ਆ, ਇਹ ਕੁਝ ਹੋ ਸਕਦਾ? ਸੋ ਇਹ ਜਿਹੜੇ ਵਧੀਆ ਮਹਿਲਾਂ 'ਚ, ਵਧੀਆ ਕੋਠੀਆਂ 'ਚ, ਵਧੀਆ ਕਾਰਾਂ 'ਚ ਰਹਿੰਦੇ ਨੇ, ਤੁਸੀਂ ਦੇਖੋ ਕਈ ਨਾ ਅੱਜ ਕੱਲ੍ਹ ਇੱਕ ਰਿਵਾਜ ਚੱਲਿਆ ਹੋਇਆ ਵੀ ਆਪਦੇ ਘਰੇ ਬੈਠ ਕੇ ਉਹ ਚੱਲਦੇ ਆ ਲਾਈਵ ਦੇ ਉੱਤੇ ਬਹਿ ਜਾਂਦੇ ਆ ਚੈਨਲਾਂ ਦੇ ਉੱਤੇ, YouTube ਚੈਨਲਾਂ ਵਾਲੇ। ਉਹਨਾਂ ਦਾ ਤੁਸੀਂ ਮਗਰਲੇ ਪਾਸੇ ਨਾ ਦੇਖੋ, ਉਹਨਾਂ ਦੇ ਘਰ ਦੇ ਮਾਹੌਲ ਸਾਫ਼ ਪਤਾ ਲੱਗ ਜਾਂਦਾ ਵੀ ਕਰੋੜਾਪਤੀ ਘਰ ਨੇ। ਇਹ ਭਾਈ ਜਿਹੜੇ ਗਰੀਬ ਲੋਕ ਨੇ, ਜਿਹੜੇ ਆਮ ਕਿਰਤੀ ਸਿੱਖ ਨੇ, ਜਿਨ੍ਹਾਂ ਨੂੰ ਪੰਥ ਦਾ ਫਿਕਰ ਆ, ਉਹਨਾਂ ਨੂੰ ਆ ਮਾਹੌਲ 'ਚ ਸ਼ਾਂਤੀ ਜਾਂ ਵਿਕਾਸ ਵਕੂਸ ਨਹੀਂ, ਉਹਨਾਂ ਨੂੰ ਕੌਮ ਦੀ ਚੜ੍ਹਦੀ ਕਲਾ ਚਾਹੀਦੀ। ਸੋ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲੇ ਇੱਕ ਅੱਧਾ ਬੰਦਾ ਜਿਹੜਾ ਉੱਥੇ ਹੁੰਦਾ, 4-5 ਉੱਥੇ ਭੂੰਡ ਬਿਠਾ ਲੈਂਦੇ ਨੇ, ਉਹਨੂੰ ਕਹਿੰਦੇ ਆ ਤੁਹਾਨੂੰ ਤਾਂ ਜੀ ਪਤਾ ਹੀ ਨਹੀਂ, ਇਹ ਤਾਂ ਜੀ ਭਿੰਡਰਾਲੇ ਸੰਤਾਂ ਵੇਲੇ ਮਾਹੌਲ ਬੜਾ ਖਰਾਬ ਹੋ ਗਿਆ ਸੀ, ਤੁਸੀਂ ਅਜੇ ਛੋਟੇ ਹੋ, ਤੁਹਾਨੂੰ ਖਾੜਕੂਆਂ ਦੇ ਪੜੇ ਦਾ ਪਤਾ ਨਹੀਂ। ਪਰ ਸੱਚੀ ਗੱਲ ਇਹ ਹੈ ਕਿ ਇਤਿਹਾਸ ਨੇ ਇਹੀ ਲਿਖਣਾ ਕਿ ਜਿਨ੍ਹਾਂ ਦੇ ਕੋਲੇ ਦੀਵਾਨੀ ਨਹੀਂ ਸੀ, ਜਿਨ੍ਹਾਂ ਨੇ ਪੰਥ ਦਾ ਉਸ ਮੌਕੇ ਪ੍ਰਤੀਨਿਧਤਾ ਕੀਤੀ, ਕੌਮ ਦੇ ਜਜ਼ਬਾਤਾਂ ਦੇ ਨਾਲ ਖੜੇ, ਸਹੀ ਉਹੀ ਸੀ। ਆ ਜਿਹੜੇ ਭਾਰਤ ਮਾਤਾ ਨੂੰ ਮੱਥਾ ਟੇਕ ਕੇ ਕਲਗੀਧਰ ਦੇ ਲਾਲਾਂ ਨੂੰ ਜਲੀਲ ਕਰਦੇ ਆ, ਜਿਹੜੇ ਆਪਦੇ ਆਪ ਨੂੰ ਬੜੇ ਚਾਤਰ ਛਾਤਰ ਤੇ ਸਿਆਣੇ ਸਮਝਦੇ ਆ, ਇਹ ਸਭ ਖੇ ਹੋਣੇ। ਸਿੱਖ ਇਤਿਹਾਸ ਕਦੇ ਵੀ ਉਹਨਾਂ ਲੋਕਾਂ ਦੀ ਬਾਤ ਨਹੀਂ ਪਾਉਂਦਾ ਜਿਹੜੇ ਪੰਥ ਦੇ ਖਿਲਾਫ ਭੁਗਤਦੇ ਆ, ਜਿਹੜੇ ਕੌਮ ਦੇ ਖਿਲਾਫ ਭੁਗਤਦੇ ਆ, ਉਹ ਹਮੇਸ਼ਾ ਖਲਨਾਇਕ ਮੰਨੇ ਜਾਂਦੇ ਨੇ। ਤੇ ਨਾਇਕ ਕੌਣ ਹੁੰਦੇ ਆ ਕੌਮ ਦੇ? ਉਹ ਜਿਹੜੇ ਧਰਮ ਨੂੰ ਪਿਆਰ ਕਰਦੇ ਆ, ਜਿਹੜੇ ਪੰਥ ਨੂੰ ਪਿਆਰ ਕਰਦੇ ਆ, ਜਿਹੜੇ ਕੌਮੀ ਹੱਕਾਂ ਤੇ ਕੌਮੀ ਹਿੱਤਾਂ ਦੀ ਗੱਲ ਕਰਦੇ ਆ। ਸੋ ਅਸੀਂ ਵੀ ਇਹ ਚਾਹੁੰਦੇ ਆ ਕਿ ਸਾਰੀ ਦੁਨੀਆ ਭਰ ਦੇ ਸਿੱਖ ਕੌਮ ਪ੍ਰਸਤੀ, ਪੰਥ ਪ੍ਰਸਤੀ ਨੂੰ ਤਰਜੀਹ ਦੇਣ,
ਬੰਦਾ ਪ੍ਰਸਤੀ, ਖਾਸ ਤੌਰ ਤੇ ਬਾਦਲ ਪ੍ਰਸਤੀ ਤੋਂ ਬਚੋ, ਕਿਉਂਕਿ ਬਾਦਲ ਪ੍ਰਸਤੀ ਅਸਲ ਵਿੱਚ ਭਾਰਤ ਪ੍ਰਸਤੀ ਆ। ਕਿਉਂਕਿ ਭਾਰਤ ਉਹੀ ਭਾਜਪਾ, ਉਹੀ ਮੋਦੀ ਹੁਣੀ ਆ ਜਿਹੜੇ ਸਾਡੇ ਜਥੇਦਾਰ ਨਿੱਜਰ ਵਰਗਿਆਂ ਦੇ ਕਤਲ, ਐਡਵੋਕੇਟ ਪੰਨੂ ਵਰਗਿਆਂ ਨੂੰ ਟਾਰਗੇਟ ਕਰਨ ਦੀਆਂ ਪਲਾਨਿੰਗਾਂ ਬਣਾਉਂਦੇ ਫਿਰਦੇ ਆ, ਜਿਹੜੇ ਖਾਲਿਸਤਾਨ ਦੇ ਸੰਘਰਸ਼ ਦਾ ਖੁਰਾ ਖੋਜ ਮਿਟਾ ਕੇ ਸਿੱਖੀ ਦਾ ਬੀਜ ਨਾਸ ਕਰਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਚਾਹੁੰਦੇ ਆ। ਪਰ ਸਾਨੂੰ ਯਕੀਨ ਆ ਕਿ ਇੱਕ ਦਿਨ ਉਹ ਆਊਗਾ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੂਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।